ਰੈਫ੍ਰਿਜਰੇਟਰ ਕਹਿਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਿਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ। ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਹੈ, ਬੈਂਕ ਕਰਪਸੀ ਤੋਂ ਬਚਣਾ ਆ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਹਰਨੇਕ ਸਿੰਘ ਪਾਵਲਾ, ਐਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੰਦਰ ਢਾਲੀਵਾਲ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਤੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਕਸ਼ਮਕਸ਼ ਜਿਹੜੀ ਆ ਇਸ ਵੇਲੇ ਚਰਨ ਸੀਮਾ ਤੇ ਪਹੁੰਚੀ ਹੋਈ ਆ। ਹਾਰਵਰਡ ਯੂਨੀਵਰਸਿਟੀ ਨੇ ਆਲਰੇਡੀ ਲਾਸੂਟ ਫਾਈਲ ਕੀਤਾ ਹੋਇਆ ਹੈਗਾ ਟਰੰਪ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ। ਤੇ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਹਾਰਵਰਡ ਯੂਨੀਵਰਸਿਟੀ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਫੰਡਿੰਗ ਆ ਉਹ ਨਹੀਂ ਦਿੱਤੀ ਜਾਊਗੀ। 2 ਬਿਲੀਅਨ ਤੋਂ ਵੱਧ ਜਿਹੜੀ ਫੰਡਿੰਗ ਆਲਰੇਡੀ ਸ਼ਟ ਡਾਊਨ ਹੋ ਚੁੱਕੀ ਹੈਗੀ ਆ। ਉਹਦੇ ਵਿੱਚੋਂ ਟਰੰਪ ਨੇ ਇਹ ਕਹਿ ਰਿਹਾ ਵੀ ਜਿਹੜਾ $100 ਮਿਲੀਅਨ ਆ ਉਹ ਟ੍ਰੇਡ ਟ੍ਰੇਨਿੰਗ ਦੇ ਲਈ ਜਿਹੜਾ ਵਰਤਿਆ ਜਾਊਗਾ। ਸੋ ਇਹ ਜਿਹੜੇ ਉਹਨਾਂ ਦੇ ਜਿਹੜੇ ਬਿਆਨ ਆਏ ਹੈਗੇ ਆ। ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇਹ ਕਿਹਾ ਵੀ ਇੰਟਰਨੈਸ਼ਨਲ ਸਟੂਡੈਂਟ ਨੂੰ ਤਾਂ ਛੱਡੋ, ਇਹਦੇ ਨਾਲੋਂ ਕੋਈ ਸਮਥਿੰਗ ਬਿਗ ਜਿਹੜੀ ਆ ਉਹ ਟਰੰਪ ਦੇ ਮਾਈਂਡ ਦੇ ਵਿੱਚ ਆ, ਜਿਹੜਾ ਉਹ ਇੰਨਾ ਜ਼ਿਆਦਾ ਹਾਰਵਰਡ ਯੂਨੀਵਰਸਿਟੀ ਦੇ ਦੁਆਲੇ ਹੋਏ ਹੈਗੇ ਆ। ਕਾਰਪੋਰੇਟ ਅਮਰੀਕਾ ਜਿਹੜਾ ਆ ਉਹ DEI ਨੂੰ ਲੈ ਕੇ ਆਪਣੇ ਆਪ ਨੂੰ ਡਿਸਟੈਂਸ ਦੇ ਉੱਤੇ ਰੱਖ ਰਿਹਾ ਹੈਗਾ। 2600 ਤੋਂ ਵੱਧ ਜਿਹੜੀਆਂ ਜੌਬਸ ਆ DEI ਦੇ ਵਿੱਚ ਆਲਰੇਡੀ ਐਲੀਮੀਨੇਟ ਹੋ ਚੁੱਕੀਆਂ ਆ ਪਿਛਲੇ ਕੁਝ ਸਮੇਂ ਦੇ ਵਿੱਚ। ਸੋ ਇਹ ਵੀ ਇੱਕ ਵੱਡਾ ਇਸ਼ੂ ਜਿਹੜਾ DEI ਵਾਲਾ ਹਾਰਵਰਡ ਯੂਨੀਵਰਸਿਟੀ ਦੇ ਨਾਲ ਸੀਗਾ। ਜੀ ਬਿਲਕੁਲ। NPR ਦੇ ਨਾਲ ਅੱਜ ਜਿਹੜੇ ਹਾਰਵਰਡ ਦੇ ਪ੍ਰੈਜ਼ੀਡੈਂਟ ਆ ਐਲਨ ਗਾਰਬਰ ਉਹਨਾਂ ਨੇ ਜਿਹੜੀ ਇੱਕ ਇੰਟਰਵਿਊ ਕੀਤੀ ਹੈ, ਵੀਡੀਓ ਇੰਟਰਵਿਊ ਕੀਤੀ, ਜਿਸ ਵਿੱਚ ਉਹਨਾਂ ਨੇ ਬਾਕੀ ਜਿਹੜੇ ਕਾਲਜਸ ਨੂੰ ਗੁਹਾਰ ਲਾਈ ਆ, ਅਰਜ ਕੀਤਾ ਆ ਵੀ ਟਰੰਪ ਦੇ ਉਲਟ ਤੁਸੀਂ ਖੜੇ ਹੋਵੋ, ਵੀ ਸਟੈਂਡ ਅਗੇਂਸਟ ਟਰੰਪ। ਉਹਨਾਂ ਨੇ ਕਿਹਾ ਵੀ ਜਿਹੜੀਆਂ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਡਬਲ ਡਾਊਨ ਕਰਨਾ ਚਾਹੀਦਾ ਆ, ਕਮਿਟਮੈਂਟ ਟੂ ਗੁੱਡ ਆਫ ਦਾ ਨੇਸ਼ਨ। ਤੇ ਕਹਿੰਦੇ ਵੀ ਫਰਮ ਹੋਣਾ ਚਾਹੀਦਾ ਜਿਸ ਚੀਜ਼ ਦੇ ਲਈ, ਜਿਹੜੇ ਮਾਡਲਸ ਦੇ ਲਈ, ਜਿਹੜੇ ਐਥਿਕਸ ਦੇ ਲਈ ਉਹ ਸਟੈਂਡ ਕਰਦੇ ਆ। ਤੇ ਕਹਿੰਦੇ ਵੀ ਮੈਂ ਬਲੀਵ ਕਰਦਾ ਆ ਵੀ ਐਜੂਕੇਸ਼ਨ ਤੇ ਪਰਸੂਟ ਆਫ ਜਿਹੜੀ ਟਰੁੱਥ ਆ ਉਸ ਦੇ ਲਈ ਸਭ ਨੂੰ ਖੜਨਾ ਚਾਹੀਦਾ ਆ। ਯੂਨੀਵਰਸਿਟੀ ਨੇ ਆਲਰੇਡੀ ਸੂ ਕੀਤਾ ਹੋਇਆ ਐਡਮਿਨਿਸਟ੍ਰੇਸ਼ਨ ਦੇ ਉਲਟ, ਜਦ ਉਹਨਾਂ ਨੇ ਬਿਲੀਅਨਸ ਆਫ ਡਾਲਰ ਦੀ ਜਿਹੜੀ ਰਿਸਰਚ ਗ੍ਰਾਂਟ ਸੀਗੀ, ਕੰਟਰੈਕਟ ਸੀ, ਉਸ ਨੂੰ ਟਰੰਪ ਨੇ ਜਿਹੜਾ ਉਹ ਰੱਦ ਕਰ ਦਿੱਤਾ ਸੀ। ਇੱਕ ਜੱਜ ਨੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਲੇਟੈਸਟ ਐਕਸ਼ਨ ਸੀ ਉਹਨਾਂ ਉੱਤੇ ਬਲੌਕ ਵੀ ਜਿਹੜਾ ਉਹ ਲਾਇਆ ਸੀ, ਜਿਹੜੀ ਇੰਟਰਨੈਸ਼ਨਲ ਫੋਰਨ ਸਟੂਡੈਂਟਸ ਦੀ ਤੁਸੀਂ ਹੁਣੇ ਗੱਲ ਕਰਕੇ ਜਿਹੜੇ ਉਹ ਹਟੇ ਹੈਗੇ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਚੱਲ ਰਿਹਾ, ਉਹਦੇ DEI ਨੂੰ ਲੈ ਕੇ ਵੀ ਉਹਨਾਂ ਨੇ ਜਿਹੜੀਆਂ ਕੁਝ ਗੱਲਾਂ ਆ ਉਹ ਕੀਤੀਆਂ ਹੈਗੀਆਂ ਆ। ਜਿੱਦਾਂ ਕਾਰਪੋਰੇਟ ਅਮਰੀਕਾ ਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਉਹ DEI ਤੋਂ ਆਪਣੇ ਆਪ ਨੂੰ ਹੁਣ ਪਰੇ ਕਰ ਰਹੀ ਹੈ, ਖਾਸ ਕਰਕੇ ਜਿਹੜੇ ਜਾਰਜ ਫਲੋਇਡ ਦੇ ਮਰਡਰ ਤੋਂ ਬਾਅਦ ਦੇ ਵਿੱਚ ਜੋ ਕੁਛ ਜਿਹੜਾ ਉਹ ਵਾਪਰਿਆ, ਤਾਂ ਜਦੋਂ ਤੋਂ ਫਿਰ ਬਾਅਦ ਦੇ ਵਿੱਚ ਹੁਣ ਰਾਸ਼ਟਰਪਤੀ ਟਰੰਪ ਆਏ ਤਾਂ DEI ਦੇ ਉੱਤੇ ਜਿਹੜੀ ਡਾਇਵਰਸਿਟੀ, ਇਕੁਐਲਿਟੀ, ਜਿਹੜੀ ਇਨਕਲੂਜਨ ਵਾਲੇ ਸੀਗੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਘੱਟ ਆਏ ਆ। ਕਹਿੰਦੇ ਵੀ ਲੇਟੈਸਟ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ 2600 ਜਿਹੜੀਆਂ DEI ਦੀਆਂ ਜਿਹੜੀਆਂ ਜੌਬ ਸੀ ਉਹਨਾਂ ਨੂੰ ਐਲੀਮੀਨੇਟ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜੀ ਇਸ ਟਾਈਮ ਸਿਚੁਏਸ਼ਨ ਆ ਉਹ ਉੱਥੇ ਬਣੀ ਹੋਈ ਹੈਗੀ ਆ। ਸੋ ਹਾਰਵਰਡ ਦੇ ਪ੍ਰੈਜ਼ੀਡੈਂਟ ਵੀ ਜਿਹੜਾ ਉਹ ਕਹਿ ਸਕਦੇ ਆ ਵੀ ਦੱਬ ਨਹੀਂ ਰਹੇ। ਟਰੰਪ ਹੁਣਾਂ ਦੇ ਦੁਆਰਾ ਜੋ ਵੀ ਇਸ ਟਾਈਮ ਕੀਤਾ ਜਾ ਰਿਹਾ ਆ, ਕਹਿੰਦੇ ਵੀ ਸਾਰੇ ਹੀ ਕੰਟਰੈਕਟਸ ਹਾਰਵਰਡ ਦੇ ਨਾਲ ਜਿਹੜੇ ਉਹ ਕੱਟ ਕਰਨ ਜਾ ਰਹੇ ਆ ਸਰਕਾਰ ਦੇ ਵੱਲੋਂ। ਹੁਣ ਇਹ ਵੀ ਚਰਚਾ ਜਿਹੜੀ ਹਰਜੋਤ ਸਿੰਘ ਜੀ ਚੱਲੀ ਆ ਵੀ ਟਰੰਪ ਹੁਣਾਂ ਦੇ ਪਰਿਵਾਰ 'ਚ ਸ਼ਾਇਦ ਉਹਨਾਂ ਦਾ ਜਿਹੜਾ ਮੁੰਡਾ ਹੈ ਉਸ ਨੂੰ ਹਾਰਵਰਡ ਨੇ ਰਿਜੈਕਟ ਕਰ ਦਿੱਤਾ ਸੀ। ਕਿਤੇ ਉਸ ਚੀਜ਼ ਦਾ ਗੁੱਸਾ ਤਾਂ ਨਹੀਂ ਟਰੰਪ ਜਿਹੜਾ ਉਹ ਕੱਢ ਰਹੇ, ਜਾਂ ਦੂਜਾ ਨਾਲ ਦੇ ਨਾਲ ਪਰ ਜਿਹੜਾ ਪ੍ਰੋ ਪੈਲਸਟੀਨ ਵਾਲਾ ਰੌਲਾ ਆ ਉਹਨਾਂ ਦੇ ਕਹੇ ਹਾਰਵਰਡ ਨਾ ਚੱਲ ਰਹੀ ਆ,
ਉਹਦੇ ਕਰਕੇ ਜਿਹੜਾ ਆਈ ਥਿੰਕ ਇਹ ਇੱਕ ਬਦਲਾਖੋਰੂ ਨੀਤੀ ਜਿਹੜੀ ਆ ਟਰੰਪ ਹੋਣਾ ਦੀ ਸ਼ਰੇਆਮ ਜਿਹੜੀ ਆ ਇਸ ਟਾਈਮ ਸਾਹਮਣੇ ਆਈ ਹੋਈ ਆ। ਉਧਰ ਜਿਨ੍ਹਾਂ ਦੇ ਨਾਲ ਹਾਰਵਰਡ ਦੇ ਪ੍ਰੈਜ਼ੀਡੈਂਟ ਨੇ ਇੰਟਰਵਿਊ ਕੀਤੀ ਆ ਐਨਪੀਆਰ ਨੇ ਵੀ ਪ੍ਰੈਜ਼ੀਡੈਂਟ ਟਰੰਪ ਦੇ ਉਲਟ ਅੱਜ ਲਾਸੂਟ ਜਿਹੜਾ ਆ ਉਹ ਦਰਜ ਕੀਤਾ। ਅਦਾਲਤ ਦਾ ਦਰਵਾਜ਼ਾ ਜਿਹੜਾ ਉਹਨਾਂ ਨੇ ਖੜਕਾਇਆ ਆ। ਇਹ ਉਹਨਾਂ ਨੇ ਕਿਹਾ ਵੀ ਜਿਹੜੀ ਫੈਡਰਲ ਫੰਡਿੰਗ ਪਬਲਿਕ ਰੇਡੀਓ ਨੈਟਵਰਕ ਤੇ ਪੀਬੀਐਸ ਦੇ ਲਈ ਜਿਹੜੀ ਉਹ ਬੰਦ ਕਰਨ ਜਾ ਰਹੇ ਆ, ਉਹ ਐਗਜ਼ੈਕਟਿਵ ਆਰਡਰ ਦੇ ਉਲਟ ਇਹਨਾਂ ਨੇ ਜਿਹੜਾ ਲਾਸੂਟ ਆ ਉਹ ਦਰਜ ਕਰ ਦਿੱਤਾ ਵਾਸ਼ਿੰਗਟਨ ਦੇ ਜਿਹੜੇ ਉਹ ਕੋਰਟ ਦੇ ਵਿੱਚ, ਇਹ ਦਾਅਵਾ ਕਰਦੇ ਹੋਏ ਵੀ ਸੰਵਿਧਾਨ ਦੀ ਉਲੰਘਣਾ ਹੋਈ ਆ ਤੇ ਫਸਟ ਅਮੈਂਡਮੈਂਟ ਦੀ ਜਿਹੜੀ ਇਸ ਦੇ ਵਿੱਚ ਉਲੰਘਣਾ ਜਿਹੜੇ ਇਸ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਫੈਡਰਲ ਫੰਡਿੰਗ ਜਿਹੜੀ ਪਬਲਿਕ ਰੇਡੀਓ ਨੈਟਵਰਕ ਤੇ ਪੀਬੀਐਸ ਲਈ ਰੋਕ ਕੇ ਜਿਹੜੀ ਉਹਨਾਂ ਨੇ ਕੀਤੀ ਹੈਗੀ ਆ। ਇਹ ਜਿਹੜਾ ਫੈਡਰਲ ਕੋਰਟ ਵਾਸ਼ਿੰਗਟਨ ਦੇ ਵਿੱਚ ਆ, ਉੱਥੇ ਐਨਪੀਆਰ ਨੇ ਲਾਸੂਟ ਫਾਈਲ ਕੀਤਾ ਹੈ ਤੇ ਇਹਦੇ ਨਾਲ ਹੋਰ ਵੀ ਰੇਡੀਓ ਆਰਗੇਨਾਈਜੇਸ਼ਨ ਜਿਨ੍ਹਾਂ 'ਚ ਕੋਲੋਰਾਡੋ ਪਬਲਿਕ ਰੇਡੀਓ, ਐਸਪਨ ਪਬਲਿਕ ਰੇਡੀਓ, ਇਹਨਾਂ ਨੇ ਕਿਹਾ ਵੀ ਜਿਹੜਾ ਕਨਸਟੀਟਿਊਸ਼ਨ ਤੇ ਫਸਟ ਅਮੈਂਡਮੈਂਟ ਪ੍ਰੋਟੈਕਸ਼ਨ ਫॉर ਫਰੀडम ਆਫ ਸਪੀਚ, ਇਸ ਨੂੰ ਵਾਇਲੇਟ ਕੀਤਾ ਗਿਆ ਆ ਪ੍ਰੈਜ਼ੀਡੈਂਟ ਟਰੰਪ ਦੇ ਆਰਡਰ ਵੱਲੋਂ। ਟਰੰਪ ਉਹਨਾਂ ਦੇ ਕੋਲ ਕਿਸੇ ਤਰ੍ਹਾਂ ਦੀ ਅਥਾਰਟੀ ਨਹੀਂ ਵੀ ਉਹ ਕਨਸਟੀਟਿਊਸ਼ਨ ਨੂੰ ਆਪਣੇ ਹੱਥ ਦੇ ਵਿੱਚ ਲੈ ਲੈਣ, ਜਦ ਕਿ ਜਿਹੜੀ ਸਾਰੀ ਪਾਵਰ ਹੈਗੀ ਆ ਇਹ ਕਾਂਗਰਸ ਦੇ ਕੋਲ ਹੈਗੀ ਆ। ਤੇ ਇਸ ਮਹੀਨੇ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਜਿਹਦੇ ਤਹਿਤ ਜੋ ਕਾਰਪੋਰੇਸ਼ਨਸ ਹੈਗੀਆਂ ਪਬਲਿਕ ਬ੍ਰੌਡਕਾਸਟਿੰਗ ਦੀਆਂ, ਉਹਨਾਂ ਦੇ ਉੱਤੇ $500 ਮਿਲੀਅਨ ਪਬਲਿਕ ਰੇਡੀਓ ਤੇ ਟੀਵੀ ਸਟੇਸ਼ਨ ਤੇ ਐਨੂਅਲੀ ਦਿੱਤਾ ਜਾਂਦਾ ਹੈਗਾ। ਸੋ ਉਸ ਨੂੰ ਰੋਕਣ ਦੀ ਜਿਹੜੀ ਗੱਲ ਆ ਕੀਤੀ ਗਈ ਸੀ, ਉਹਨੂੰ ਇੱਕ ਤਰ੍ਹਾਂ ਨਾਲ ਰੋਕ ਹੀ ਦਿੱਤਾ ਗਿਆ ਸੀਗਾ। ਸੋ ਐਨਪੀਆਰ ਦਾ ਬਜਟ ਕਹਿੰਦੇ ਸਿਰਫ ਥੋੜਾ ਜਿਹਾ ਹੀ ਆ, 2% ਜਿਹੜਾ ਫੈਡਰਲ ਗ੍ਰਾਂਟਸ ਤੋਂ ਆਉਂਦਾ ਹੈਗਾ ਆ। ਬਾਕੀ ਜਿਹੜੀ ਆ ਲੋਕਲ ਰੇਡੀਓ ਤੇ ਟੀਵੀ ਸਟੇਸ਼ਨਸ ਨੂੰ ਇਹ ਜਿਹੜੀ ਸਾਰੀ ਫੰਡਿੰਗ ਜਾਂਦੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਨੂੰ ਇਹ ਕਹਿ ਰਹੇ ਆ ਵੀ ਐਨਪੀਆਰ ਤੇ ਪੀਬੀਐਸ ਵਾਇਸਡ ਹੈਗੇ ਆ। ਸੋ ਜਿਹੜਾ ਟੈਕਸ ਪੇਅਰ ਦੀ ਸਪੋਰਟ ਆ ਉਹ ਫੇਅਰ, ਐਕੂਰੇਟ ਤੇ ਅਨਵਾਇਸਡ ਤੇ ਨਾਨ ਪਾਰਟੀਸ਼ਨ ਹੋਣੀ ਚਾਹੀਦੀ ਆ। ਆਪਾਂ ਸੁਣਦੇ ਰਹਿੰਦੇ ਬਹੁਤ ਵਾਰ ਐਨਪੀਆਰ ਪੀਬੀਐਸ ਬਹੁਤ ਹੀ ਵਧੀਆ ਜਿਹੜੀ ਇਨਫੋਰਮੇਸ਼ਨ ਉਹ ਦਿੰਦੇ ਹੈਗੇ ਆ, ਪਰ ਕਿਉਂਕਿ ਟਰੰਪ ਉਹਨਾਂ ਦੀ ਬੱਲੇ ਬੱਲੇ ਨਹੀਂ ਕੀਤੀ, ਇਸ ਕਰਕੇ ਜਿਹੜਾ ਆ ਉਹ ਇਹਨਾਂ ਤੋਂ ਜਿਹੜੀ ਸਾਰੀ ਫੰਡਿੰਗ ਆ ਉਸ ਨੂੰ ਰੋਕਣ ਜਾ ਰਹੇ ਆ। ਤੇ ਦੂਸਰੇ ਪਾਸੇ ਜਿਹੜੇ ਆਪਣੇ ਯਾਰ ਦੋਸਤ ਆ ਉਹਨਾਂ ਨੂੰ ਜਿਹੜਾ ਧੜਾ ਧੜ ਮਾਫੀਆਂ ਦੇ ਰਹੇ ਹੈਗੇ ਆ। ਵਰਜੀਨੀਆ ਦੇ ਸ਼ੈਰਿਫ, ਜਿਹਨੂੰ ਇੱਕ ਬ੍ਰਾਈਬਰੀ ਦੇ ਕੇਸ ਦੇ ਵਿੱਚ ਕਨਵਿਕਟ ਕੀਤਾ ਗਿਆ ਸੀ ਪਿਛਲੇ ਸਾਲ, 10 ਸਾਲਾਂ ਦੀ ਸਜ਼ਾ ਉਹਨਾਂ ਨੂੰ ਜੇਲ੍ਹ ਦੀ ਸੁਣਾਈ ਗਈ ਸੀ। ਤੇ ਪ੍ਰੈਜ਼ੀਡੈਂਟ ਉਹਨਾਂ ਨੇ ਇਹ ਕਿਹਾ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਇਹ ਜਾਣਬੁੱਝ ਕੇ ਬਦਲੇ ਦੀ ਭਾਵਨਾ ਨਾਲ ਜਿਹੜਾ ਕੇਸ ਕੀਤਾ ਸੀਗਾ। ਸਕਾਟ ਜੈਂਕਿੰਸ ਪ੍ਰੋਮੀਨੈਂਟ ਲੋਕਲ ਸਪੋਰਟਰ ਆ ਪ੍ਰੈਜ਼ੀਡੈਂਟ ਉਹਨਾਂ ਦਾ, ਤੇ ਗਨ ਰਾਈਟਸ ਦਾ ਵੀ ਐਡਵੋਕੇਟ ਹੈਗਾ। ਤੇ ਇਹਨੂੰ ਜਿਹੜੀ ਆ ਮਾਫੀ ਜਿਹੜੀ ਟਰੰਪ ਉਹਨਾਂ ਵੱਲੋਂ ਦਿੱਤੀ ਗਈ ਹੈਗੀ ਆ। $75,000 ਇਸਨੇ ਬਰਾਈਬ ਕੀਤਾ ਸੀ ਕੈਂਪਿੰਗ ਕੰਟਰੀਬਿਊਸ਼ਨਸ, ਜਿਹਦੇ ਵਿੱਚ ਬਹੁਤ ਸਾਰੇ ਬਿਜ਼ਨੈਸ ਸੀਗੇ ਤੇ ਇਹ ਜਿਹੜਾ ਆ ਤਾਂ ਕਿ ਹੋਰ ਫੇਵਰਸ ਉਹਨਾਂ ਨੂੰ ਜਿਹੜੀਆਂ ਸ਼ੈਰਿਫ ਡਿਪਾਰਟਮੈਂਟ ਵੱਲੋਂ ਦਿੱਤੀਆਂ ਜਾ ਸਕਣ। 2024 ਚ ਉਹਨਾਂ ਨੂੰ ਕਨਵਿਕਟ ਕੀਤਾ ਗਿਆ ਸੀ 4 ਕਾਊਂਟ ਆਫ ਜਿਹੜਾ ਓਨੈਸਟ ਸਰਵਿਸਿਜ਼ ਫਰਾਡ, 7 ਕਾਊਂਟ ਬ੍ਰਾਈਬਰੀ ਤੇ 1 ਕਾਊਂਟ ਕਨਸਪੀਰੇਸੀ ਦੇ ਚਾਰਜ ਦੇ ਵਿੱਚ। ਸੋ ਇਹ ਜਿਹੜਾ ਵੇਸਟ ਫਰਾਡ ਦੀਆਂ ਜਿਹੜੀਆਂ ਗੱਲਾਂ, ਸੋ ਸਭ ਹਿਪੋਕ੍ਰੇਸੀ ਆ। ਆਲਰੇਡੀ ਟਰੰਪ ਹੁਣੀ ਪੁਲਿਸ ਵਾਲਿਆਂ ਨੂੰ ਮਾਰਨ ਵਾਲੇ, ਕੁੱਟਣ ਵਾਲਿਆਂ ਨੂੰ ਜਿਹੜਾ ਉਹ ਪਾਰਡਨ ਕਰ ਚੁੱਕੇ ਆ, ਤੇ ਹੁਣ ਰਿਸ਼ਵਤਖੋਰਾਂ ਨੂੰ ਵੀ ਜਦੋਂ ਹੁਣ ਸਾਹ ਦਵਾ ਰਹੇ, ਉਹਨਾਂ ਨੂੰ ਮਾਫੀ ਜਿਹੜੀ ਉਹ ਦੇ ਰਹੇ ਆ। ਇਹ ਉਹੀ ਚੀਜ਼ ਆ ਜੇ ਉਹ ਬਾਈਡਨ ਜਾਂਦੇ ਜਾਂਦੇ ਆਪਣੇ ਟੱਬਰ ਨੂੰ ਤੇ ਬਾਕੀ ਸਾਰਿਆਂ ਨੂੰ ਜਿਹੜਾ ਉਹ ਕਰ ਗਏ, ਤੇ ਇਹੀ ਚੀਜ਼ ਜੇ ਹੁਣ ਟਰੰਪ ਉਹਨਾਂ ਨੇ ਵੀ ਕਰਨੀ ਆ, ਤਾਂ ਫਿਰ ਇਹ ਬਿਗਲ ਵਜਾਉਣ ਦੀ ਕੋਈ ਵਾਢਾ ਲੋੜ ਨਹੀਂ ਆ ਵੀ ਅਸੀਂ ਵੇਸਟ ਤੇ ਫਰਾਡ ਦੇ ਜਿਹੜਾ ਹੋਲਟ ਆ, ਵੀ ਜਦ ਜਿਹੜੇ ਫਰਾਡ ਕਰ ਰਹੇ ਆ, ਬਰਾਈਬਰੀ ਕਰ ਰਹੇ ਆ, ਉਹਨਾਂ ਨੂੰ ਤੁਸੀਂ ਜਿਹੜਾ ਉਹ ਸ਼ਰਿਆ ਮਾਫ ਕਰ ਰਹੇ ਆ। ਹੁਣ ਹਰਜੋਤ ਸਿੰਘ ਜੀ ਦੇਖੋ, ਟਰੰਪ ਹੁਣੀ ਤਾਂ ਇਹ ਕਹਿੰਦੇ ਆ ਆਪਣੇ ਗਵਾਂਢੀ ਮੁਲਕਾਂ ਨਾਲ ਜਿਹੜਾ ਪੇਚਾ ਪਾਇਆ ਸੀਗਾ ਵੀ ਫੈਂਟਨਲ ਤੇ ਉਹ ਸਾਰਾ ਕੁਛ ਆ, ਉਹ ਸਿਲਕ ਰੋਡ ਵੈਬਸਾਈਟ ਵਾਲਾ, ਜਿਹਦੇ ਉੱਤੇ ਸਭ ਤੋਂ ਜ਼ਿਆਦਾ ਗੈਰ ਕਾਨੂੰਨੀ ਕੰਮ ਹੁੰਦੇ ਆ, ਸਭ ਤੋਂ ਜ਼ਿਆਦਾ ਜਿਹੜੇ ਡਰੱਗ ਜਿਹੜੀ ਇੱਕ ਦੂਜੇ ਨੂੰ ਵੇਚੀ ਜਿਹੜੀ ਜਾਂਦੀ ਉਹ ਡਾਰਕ ਵੈਬ ਵਾਲਾ, ਉਹਨੂੰ ਉਹਨਾਂ ਨੇ ਆਉਂਦੇ ਜਿਹੜਾ ਉਹ ਮਾਫ ਕਰ ਦਿੱਤਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ, ਕਈ ਵਾਰੀ ਜੋ ਕਹਿ ਰਹੇ ਆ ਤੇ ਜੋ ਇਹ ਐਕਸ਼ਨ ਲੈ ਰਹੇ ਆ ਉਹ ਆਪਸ ਦੇ ਵਿੱਚ ਮੇਚ ਜਿਹੜਾ ਉਹ ਨਹੀਂ ਖਾ ਰਿਹਾ ਹੈਗਾ। ਉਧਰ ਹਰਜੋਤ ਸਿੰਘ ਜੀ, ਮਿਲਟਰੀ ਪਰੇਡ ਦਾ ਐਗਜ਼ੈਕਟਿਵ ਆਰਡਰ ਰਾਸ਼ਟਰਪਤੀ ਟਰੰਪ ਹੁਣਾਂ ਨੇ ਜਿਹੜਾ ਉਹ ਜਾਰੀ ਕੀਤਾ ਆ, ਤੇ ਹੁਣ ਇਹ ਮਿਲਟਰੀ ਪਰੇਡ ਦੀਆਂ ਜਿਹੜੀਆਂ ਤਿਆਰੀਆਂ ਆ ਉਹ ਹੋਣ ਜਾ ਰਹੀਆਂ। 1991 ਦੀ ਜਿਹੜੀ ਗਲਫ ਵਾਰ ਤੋਂ ਬਾਅਦ ਦੇ ਵਿੱਚ ਕੈਪੀਟਲ ਵਿੱਚ ਕਹਿੰਦੇ ਵੀ ਬਿਗੇਸਟ ਜਿਹੜੀ ਮਿਲਟਰੀ ਪਰੇਡ ਆ ਉਹ ਹੋਣ ਜਾ ਰਹੀ ਹੈਗੀ ਆ। ਰਾਸ਼ਟਰਪਤੀ ਟਰੰਪ ਨੇ ਪਹਿਲੇ ਟਰਮ ਦੇ ਵਿੱਚ ਵੀ ਇਹ ਇੱਛਾ ਜਿਹੜੀ ਉਹ ਪ੍ਰਗਟਾਈ ਸੀਗੀ,
ਪਰ ਪੈਂਟਾਗਨ ਉਸ ਟਾਈਮ ਦੇ ਉੱਤੇ ਇਹਨਾਂ ਦੀ ਇਸ ਇੱਛਾ ਦੇ ਉਲਟ ਸੀਗਾ। ਪਰ ਹੁਣ ਟਰੰਪ ਹੋਣਾ ਦੇ ਜਿਹੜੇ ਦੂਜੇ ਕਾਰਜਕਾਲ ਦੇ ਦੌਰਾਨ ਪੈਂਟਾਗਨ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਉਹਨਾਂ ਨੇ ਆਪਣਾ ਜਿਹੜਾ ਮੇਨ ਡਿਫੈਂਸ ਸਕੱਤਰ ਆ ਉਹ ਲਾ ਲਿਆ ਆ, ਜੋ ਕਿ ਉਹਨਾਂ ਦੇ ਹੱਕ ਦੇ ਉੱਤੇ ਹੈਗਾ ਆ। ਸੋ ਇਹ ਪਰੇਡ ਦੇਖੋ ਹੋਣੀ ਕਿੱਦਣ ਆ, ਇਹ ਆਜ਼ਾਦੀ ਵਾਲੇ ਦਿਨ ਨਹੀਂ ਹੋਣੀ, ਟਰੰਪ ਹੋਣਾ ਦੇ ਜਨਮ ਦਿਨ ਤੇ ਹੋਣੀ ਆ। ਸੋ ਇਹ ਪਰੇਡ ਅਮਰੀਕਾ ਦੇ ਲਈ ਆ ਕਿ ਟਰੰਪ ਦੇ ਲਈ ਆ? ਸੋ ਇੱਥੇ ਜਿਹੜਾ ਹੁਣ ਥੋੜਾ ਬਹੁਤਾ ਜਿਹੜਾ ਉਹ ਦੇਖਣ ਵਾਲੀ ਜਿਹੜੀ ਗੱਲ ਆ ਉਹ ਸਵਾਲ ਇਸ ਟਾਈਮ ਹੈਗੇ ਆ। ਕਹਿੰਦੇ ਵੀ 28 ਜਿਹੜੇ M1A1 ਐਬਰਾਹਮਸ ਟੈਂਕਸ ਜਿਹੜੇ 70 ਟਨ ਈਚ ਆ, ਸਭ ਤੋਂ ਭਾਰੇ ਜਿਹੜੇ ਟੈਂਕ ਆ ਉਹ ਜਿਹੜੇ ਲੇਟੈਸਟ ਪਲਾਨ ਆ ਉਸ ਦੇ ਵਿੱਚ ਉਹ ਦੇਖੇ ਜਾ ਰਹੇ ਆ। 28 ਜਿਹੜੇ ਸਟ੍ਰਾਈਕਰ ਆਰਮਰਡ ਪਰਸਨਲ ਕੈਰੀਅਰਸ, 100 ਤੋਂ ਵੱਧ ਜਿਹੜੀਆਂ ਉਹ ਗੱਡੀਆਂ, ਵਰਲਡ ਵਾਰ 2 ਦੇ ਐਰਾ ਦਾ B-25 ਬੰਬਰ, 6700 ਫੌਜੀ, 50 ਹੈਲੀਕਾਪਟਰ, 34 ਘੋੜੇ, 2 ਖੱਚਰਾਂ, 1 ਡੌਗ ਜਿਹੜੇ ਕਹਿੰਦੇ ਵੀ ਇਸ ਪਰੇਡ ਦੇ ਵਿੱਚ ਹਿੱਸਾ ਜਿਹੜੇ ਉਹ ਲੈਣਗੇ। ਆਰਮੀ ਐਸਟੀਮੇਟ ਕਰ ਰਹੀ ਆ ਵੀ ਟਰੰਪ ਹੁਣਾਂ ਦੇ ਜਨਮ ਦਿਨ ਦੀ ਇਸ ਪਰੇਡ ਦੇ ਉੱਤੇ 25 ਮਿਲੀਅਨ ਤੋਂ 45 ਮਿਲੀਅਨ ਡਾਲਰ ਦੀ ਜਿਹੜੀ ਉਹ ਲਾਗਤ ਆ ਸਕਦੀ ਆ। ਟਰੰਪ ਹੁਣਾਂ ਦਾ ਜਿਹੜਾ ਪੈਂਟਾਗਨ ਦਾ ਬਜਟ ਆ ਉਹ 1 ਟ੍ਰਿਲੀਅਨ ਡਾਲਰ ਤੋਂ ਉੱਤੇ ਦਾ ਆ 2026 ਦੇ ਵਿੱਚ ਜਿਹੜਾ ਪ੍ਰਪੋਜ਼ਡ ਬਜਟ ਹੈਗਾ ਆ। ਸੋ ਆਰਮੀ ਦੇ ਜਿਹੜੇ ਸਪੋਕਸਮੈਨ ਸਟੀਵ ਵਾਰਨ ਆ ਉਹਨਾਂ ਨੇ ਕਿਹਾ ਵੀ ਹਾਂ ਇਹ ਬਹੁਤ ਜ਼ਿਆਦਾ ਮਨੀ ਆ। 250 ਸਾਲ ਦੀ ਜਿਹੜੀ ਸਰਵਿਸ ਤੇ ਸੈਕਰੀਫਾਈਸ ਅਮਰੀਕਨ ਆਰਮੀ ਦੇ ਮੋਹਰੇ ਉਦਾਂ ਇਹ ਆંકੜਾ ਬੜਾ ਛੋਟਾ ਜਿਹਾ ਜਿਹੜਾ ਉਹ ਲੱਗਦਾ ਹੈਗਾ ਆ। ਸੋ ਕਹਿੰਦੇ ਵੀ ਆਰਮੀ ਇਹਨੂੰ ਇਹ ਤਾਂ ਨਹੀਂ ਕਹਿ ਰਹੀ ਵੀ ਇਹ ਬਰਥਡੇ ਪਰੇਡ ਆ ਟਰੰਪ ਦੀ, ਪਰ ਕਹਿੰਦੇ ਵੀ ਇਹ ਆਰਮੀ ਦੀ ਬਰਥਡੇ ਜਿਹੜੀ ਉਹ ਪਰੇਡ ਹੈਗੀ ਆ। ਤੇ ਜਿਹੜੀ ਕੰਟੀਨੈਂਟਲ ਆਰਮੀ ਆ 14 ਜੂਨ 1775 ਨੂੰ ਜਿਹੜੀ ਉਹ ਕਹਿੰਦੇ ਵੀ ਫਾਊਂਡ ਕੀਤੀ ਗਈ ਸੀ, ਫਾਰਮ ਹੋਈ ਸੀ। ਸੋ 14 ਜੂਨ ਨੂੰ 250 ਸਾਲ ਜਿਹੜੇ ਉਹ ਹੋ ਜਾਣੇ ਆ ਤੇ ਕੋਇਨਸੀਡੈਂਟਲੀ ਟਰੰਪ ਹੁਣਾਂ ਦਾ ਜਨਮ ਦਿਨ ਵੀ ਉਸੇ ਹੀ ਜਿਹੜੇ ਉਹ ਦਿਨ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। 1975 ਦੇ ਵਿੱਚ ਜਦ ਅਮਰੀਕਨ ਆਰਮੀ 200 ਸਾਲ ਦੀ ਜਿਹੜੀ ਹੋਈ ਸੀ, ਵੀਅਤਨਾਮ ਵਾਰ ਦੇ ਅਜੇ ਜਿਹੜੇ ਜ਼ਖਮ ਆ ਉਹ ਅੱਲੇ ਸੀਗੇ, ਉਸ ਟਾਈਮ ਦੇ ਉੱਤੇ ਇੱਕ ਛੋਟੀ ਜਿਹੜੀ ਕਮੈਮੋਰੇਸ਼ਨ ਆ ਪਰੇਡ ਦੇ ਰੂਪ ਦੇ ਵਿੱਚ ਆਰਮੀ ਬੇਸਿਸ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਉਹ ਰੱਖੀ ਜਿਹੜੀ ਉਹ ਗਈ ਸੀਗੀ। ਸੋ ਪਰ ਇਸ ਵਾਰ ਆਲ ਆਊਟ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੂਗਾ। ਸੋ ਵੱਡੀ ਜਿਹੜੀ ਪਰੇਡ ਆ ਉਹ ਆਪਣੇ ਸਾਹਮਣੇ ਜਿਹੜੀ ਉਹ ਹੋਊਗੀ। ਪੈਂਟਾਗਨ ਦੇ ਮੋਹਰੇ ਸ਼ੁਰੂ ਹੋ ਕੇ ਨੈਸ਼ਨਲ ਮਾਲ ਦੇ ਉੱਤੇ ਜਿਹੜੀ ਇਹ ਪਰੇਡ ਆ ਉਹ ਸਮਾਪਤ ਜਿਹੜੀ ਹੋਊਗੀ। ਸੋ ਆ ਰਹੀ ਜਿਹੜੀ 14 ਜੂਨ ਨੂੰ ਉੱਥੇ 250 ਸਾਲ ਅਮਰੀਕਾ ਦੀ ਜਿਹੜੀ ਉਹ ਫੌਜ ਨੂੰ ਬਣਿਆ ਨੂੰ ਤੇ ਟਰੰਪ ਹੁਣਾਂ ਦੇ ਜਿਹੜੇ 79ਵੇਂ ਜਨਮ ਦਿਨ ਕੋਇਨਸੀਡੈਂਟਲੀ ਉਸੇ ਦਿਨ ਆ, ਉਸ ਦਿਨ ਜਿਹੜੀ ਇਹ ਪਰੇਡ ਆ ਉਹ ਹੋਣ ਜਾ ਰਹੀ ਹੈਗੀ ਆ। ਉਸ ਦਿਨ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਰਗੇਨਾਈਜ਼ਰਸ ਆ ਉਹ ਪ੍ਰੋਟੈਸਟ ਵੀ ਕਰ ਰਹੇ ਹੈਗੇ ਆ। ਉਹਨਾਂ ਨੇ ਪਰਮਿਟ ਐਪਲੀਕੇਸ਼ਨ ਫਾਈਲ ਕਰ ਦਿੱਤੀ ਆ ਤੇ ਕਹਿੰਦੇ ਵੀ ਨੈਸ਼ਨਲ ਪ੍ਰੋਟੈਸਟ ਅਗੇਂਸਟ ਟਰੰਪ ਤੇ ਵਾਰ ਮਸ਼ੀਨ। 20,000 ਤੋਂ ਵੱਧ ਲੋਕ ਇਸ ਪਰੇਡ ਦੇ ਅਗੇਂਸਟ ਜੋ ਪ੍ਰੋਟੈਸਟ ਆ ਉਹ ਕਰਨਗੇ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇੰਗਲੈਂਡ ਦੇ ਰਾਜੇ ਕਿੰਗ ਚਾਰਲਸ 3 ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਆ ਆਪਣਾ ਭਾਸ਼ਣ ਦਿੱਤਾ। ਕੈਨੇਡਾ ਦੀ ਜਿਹੜੀ ਨਵੀਂ ਪਾਰਲੀਮੈਂਟ ਓਪਨ ਹੋਈ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਕੈਨੇਡਾ ਇਸ ਟਾਈਮ ਦੇ ਉੱਤੇ ਬਹੁਤ ਹੀ ਜਿਹੜਾ ਖਤਰਨਾਕ ਚੈਲੰਜਸ ਜਿਹੜਾ ਇੱਕ ਤਰ੍ਹਾਂ ਦੇ ਨਾਲ ਲੜ ਰਿਹਾ ਆ ਉਹਨਾਂ ਨੂੰ। ਦੁਨੀਆ ਦੇ ਵਿੱਚ ਕਹਿੰਦੇ ਵੀ ਅੱਜ ਦੀ ਡੇਟ ਦੇ ਵਿੱਚ ਦੁਨੀਆ ਬਹੁਤ ਹੀ ਜ਼ਿਆਦਾ ਖਤਰਨਾਕ ਬਣੀ ਹੋਈ ਹੈਗੀ ਆ। ਇਟ ਹੈਜ਼ ਬੀਨ ਮੋਰ ਡੇਂਜਰਸ, ਇਹ ਉਹਨਾਂ ਨੇ ਕਿਹਾ ਹੈਗਾ ਵੀ ਟਰੰਪ ਉਹਨਾਂ ਨੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਰੱਟਾ ਲਾਇਆ ਹੋਇਆ ਹੈ ਵੀ ਯੂਐਸ ਨੇ ਕੈਨੇਡਾ ਨੂੰ ਅਨੈਕਸ ਕਰ ਲੈਣਾ ਹੈਗਾ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਜੋ ਆ ਉਹਨਾਂ ਨੇ ਜੋ ਕਿੰਗ ਚਾਰਲਸ ਆ ਉਹਨਾਂ ਨੂੰ ਇਸ ਸਪੀਚ ਦੇ ਲਈ ਬੁਲਾਇਆ ਸੀਗਾ, ਕਿਉਂਕਿ ਕਿੰਗ ਹਜੇ ਵੀ ਹੈਡ ਆਫ ਸਟੇਟ ਇਨ ਕੈਨੇਡਾ ਗਿਣੇ ਜਾਂਦੇ ਹੈਗੇ ਆ। ਉਹਦੇ ਵਿੱਚ ਕਿੰਗ ਚਾਰਲਸ ਨੇ ਇਹ ਕਿਹਾ ਵੀ ਰਿਐਲਿਟੀ ਇਹੀ ਆ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਸਾਡੀ ਜਿਹੜੀ ਦੁਨੀਆ ਆ, ਵਰਲਡ ਆ, ਉਹ ਇੰਨੀ ਡੇਂਜਰਸ ਤੇ ਅਨਸਟੇਬਲ ਕਦੇ ਵੀ ਨਹੀਂ ਹੋਈ ਹੈਗੀ। ਕੈਨੇਡਾ ਬਹੁਤ ਵੱਡੇ ਜਿਹੜੇ ਚੈਲੰਜਸ ਆ ਉਹਨਾਂ ਨੂੰ ਫੇਸ ਕਰ ਰਿਹਾ ਹੈਗਾ ਇਨ ਆਵਰ ਲਾਈਫ ਟਾਈਮ। ਤੇ ਕਹਿੰਦੇ ਭਈ ਇਹ ਫ੍ਰੈਂਚ ਦੇ ਵਿੱਚ ਉਹਨਾਂ ਨੇ ਆਪਣਾ ਭਾਸ਼ਣ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਕੈਨੇਡੀਅਨ ਇਹ ਫੀਲ ਕਰ ਰਹੇ ਆ ਭਈ ਸਾਨੂੰ ਜਿਹੜਾ ਅਨੈਕਸ ਕਰ ਲਿਆ ਜਾਊਗਾ ਅਮਰੀਕਾ ਦੇ ਵਿੱਚ, ਉਹ ਬਹੁਤ ਚਿੰਤਾ ਦੇ ਵਿੱਚ ਹੈਗੇ ਆ ਤੇ ਕੁਝ ਲੋਕ ਡਰੇ ਹੋਏ ਵੀ ਆ।
ਪਰ ਇਹ ਬੜੀ ਰੇਅਰ ਮੂਵਮੈਂਟ ਸੀ। ਕਹਿੰਦੇ ਵੀ ਇਹਨਾਂ ਤੋਂ ਪਹਿਲਾਂ ਕੁਈਨ ਐਲਿਜ਼ਾਬੈਥ II 1957 ਚ ਉਹਨਾਂ ਨੇ ਇੱਕ ਵਾਰੀ ਸਪੀਚ ਦਿੱਤਾ ਸੀ ਤੇ ਉਹ ਤੋਂ ਬਾਅਦ 1977 ਦੇ ਵਿੱਚ ਦਿੱਤਾ ਸੀ। ਤੇ ਉਹ ਤੋਂ ਬਾਅਦ 1977 ਤੋਂ ਬਾਅਦ ਇਹ ਜਿਹੜਾ ਹੁਣ ਸਪੀਚ ਆ 2024 ਚ ਦਿੱਤਾ ਗਿਆ ਹੈਗਾ। ਕਿੰਗ ਜਿਹੜੇ ਚਾਰਲਸ ਆ ਉਹ 20 ਕੁ ਵਾਰੀ ਕੈਨੇਡਾ ਵਿਜ਼ਿਟ ਕਰ ਚੁੱਕੇ ਹੈਗੇ ਪਿਛਲੇ 70 ਸਾਲਾਂ ਦੇ ਦੌਰਾਨ। ਤੇ ਕਹਿੰਦੇ ਵੀ ਕੈਨੇਡਾ ਬਹੁਤ ਜ਼ਿਆਦਾ ਚੇਂਜ ਹੋ ਚੁੱਕਾ ਆ ਪਿਛਲੇ ਸਾਲਾਂ ਦੇ ਦੌਰਾਨ। ਤੇ ਕੈਨੇਡਾ ਨੇ ਬ੍ਰਿਟਿਸ਼, ਫ੍ਰੈਂਚ, ਇੰਡੀਜੀਨੀਅਸ ਰੂਟਸ ਇਹ ਸਾਰਿਆਂ ਨੂੰ ਅੰਬਰੇਸ ਕੀਤਾ ਹੈਗਾ ਤੇ ਟੋਟਲੀ ਤੇ ਟਰੂਲੀ ਜਿਹੜਾ ਮਲਟੀ ਕਲਚਰਲ ਕੰਟਰੀ ਜਿਹੜਾ ਕੈਨੇਡਾ ਇਸ ਟਾਈਮ ਬਣਿਆ ਹੋਇਆ ਹੈਗਾ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਜਦੋਂ ਨਵਾਂ ਸੈਸ਼ਨ ਕੈਨੇਡਾ ਦੀ ਪਾਰਲੀਮੈਂਟ ਦਾ ਖੁੱਲਿਆ ਹੈਗਾ ਤੇ ਇਸ ਤੋਂ ਪਹਿਲਾਂ ਉਹਨਾਂ ਦੀ ਮਾਤਾ ਨੇ 1957 ਦੇ ਵਿੱਚ ਕੈਨੇਡਾ ਦੀ ਪਾਰਲੀਮੈਂਟ ਨੂੰ ਐਡਰੈਸ ਕੀਤਾ ਸੀ ਜਦੋਂ ਵਰਲਡ ਵਾਰ II ਖਤਮ ਹੋ ਕੇ ਹਟਿਆ ਸੀ। ਕਹਿੰਦੇ ਵੀ ਫਰੀडम ਤੇ ਡੈਮੋਕ੍ਰੇਸੀ ਅੰਡਰ ਥ੍ਰੈਟ ਹੈਗੇ ਆ। ਕ੍ਰਿਟੀਕਲ ਮੋਮੈਂਟ ਆ ਕੈਨੇਡਾ ਦੇ ਲਈ ਤੇ ਸਾਨੂੰ ਸਾਰਿਆਂ ਨੂੰ ਜਿਹੜਾ ਰਲ ਕੇ ਇਕੱਠੇ ਜਿਹੜਾ ਇਹ ਲੜਨਾ ਪਊਗਾ ਤੇ ਅਸੀਂ ਕੈਨੇਡਾ ਨੂੰ ਸੋਵਰਨ ਸਟੇਟ ਬਣਾ ਕੇ ਹੀ ਰੱਖਾਂਗੇ, ਪ੍ਰੋਟੈਕਟ ਕਰਕੇ ਰੱਖਾਂਗੇ ਤੇ ਹੋਰ ਜ਼ਿਆਦਾ ਪੈਸੇ ਜਿਹੜੇ ਆ ਕੈਨੇਡੀਅਨ ਆਰਮ ਫੋਰਸਸ ਦੇ ਵਿੱਚ ਇਨਵੈਸਟ ਕਰਾਂਗੇ। ਇਹ ਉਹਨਾਂ ਨੇ ਇਹ ਕਿਹਾ ਹੈਗਾ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਕੈਨੇਡਾ ਦੀ ਜਿਹੜੀ ਮਿਲਟਰੀ ਇੰਡਸਟਰੀ ਆ ਉਹ ਰੀਆਰਮ ਯੋਰ ਪਲਾਨ ਉਹਦੇ ਵਿੱਚ ਵੀ ਪਾਰਟਿਸਿਪੇਟ ਕਰੂਗੀ ਕਿਉਂਕਿ ਯੂਰਪੀਅਨ ਜਿਹੜੇ ਅਮਰੀਕਾ ਦੇ ਪਾਰਟਨਰਸ ਹੈਗੇ ਆ ਉਹ ਹੁਣ ਖੁਦ ਆਪਣੀ ਜਿਹੜੀ ਸਿਕਿਉਰਿਟੀ ਦੇ ਉੱਤੇ ਕਾਫੀ ਜ਼ਿਆਦਾ ਪੈਸੇ ਜਿਹੜੇ ਸਪੈਂਡ ਕਰਨ ਜਾ ਰਹੇ ਆ। ਜਦੋਂ ਕਿੰਗ ਚਾਰਲਸ ਹੁਣੀ ਲੈਕਚਰ ਦੇ ਰਹੇ ਸੀ, ਸਪੀਚ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਕੈਨੇਡਾ ਦੇ ਮੌਜੂਦਾ ਪ੍ਰਾਈਮ ਮਿਨਿਸਟਰ ਤੇ ਸਾਬਕਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਸਟੀਫਨ ਹਾਰਪਰ ਇਹ ਸਾਰੇ ਉੱਥੇ ਪ੍ਰੈਜ਼ੈਂਟ ਸੀਗੇ। ਜੀ। ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਗੱਲਬਾਤ ਕਰਾਂਗੇ। ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਖਬਰ ਵੀ ਆ। ਮੈਕਰੋਨ ਤੇ ਉਹਦੀ ਵਾਈਫ ਦਾ ਝਗੜਾ ਹੋਇਆ ਜਾਂ ਕੀ ਹੋਇਆ, ਸੋ ਉਹਦੀ ਬੜੀ ਜਿਹੜੀ ਚਰਚਾ ਇਸ ਟਾਈਮ ਚੱਲ ਰਹੀ ਆ। ਸੋ ਉਹਦੇ ਬਾਰੇ ਵੀ ਆਪਾਂ ਕਰਾਂਗੇ ਜਿਹੜੀ ਗੱਲਬਾਤ। ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ 'ਚ।
ਖਬਰਾਂ ਵੱਲ ਨੂੰ ਜਿਹੜਾ ਉਹ ਵੱਧਦੇ ਹਾਂ। ਪਹਿਲੋਂ ਇੱਕ ਕੋਵਿਡ ਦੀ ਖਬਰ ਜੇ ਦੱਸਦੇ ਜਾਈਏ, RFK ਜੂਨੀਅਰ ਰੋਬਰਟ ਕੈਨੇਡੀ ਜਿਹੜੇ ਜੂਨੀਅਰ ਆ, ਉਹਨਾਂ ਨੇ ਕਿਹਾ ਵੀ COVID-19 ਦਾ ਜਿਹੜਾ ਸ਼ਾਟ ਆ ਉਹ ਹੁਣ ਜਿਹੜੇ ਕੋਈ ਸਿਹਤਮੰਦ ਬੱਚੇ ਆ ਜਾਂ ਜਿਹੜੀਆਂ ਪ੍ਰੈਗਨੈਂਟ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਲਾਜ਼ਮੀ ਨਹੀਂ ਆ, ਜ਼ਰੂਰੀ ਨਹੀਂ ਆ। COVID-19 vaccine will no longer be among the recommended vaccines for pregnant women and healthy children on US Centers for Disease Control and Prevention Immunization schedule। ਸੋ ਆਪਾਂ ਦੇਖਿਆ ਵੀ ਇਸ ਵੈਕਸੀਨ ਨੂੰ ਲੈ ਕੇ ਬਹੁਤ ਵਾਦ ਵਿਵਾਦ ਜਿਹੜਾ ਉਹ ਹੋਇਆ, ਸਕੂਲਾਂ ਦਾ, ਸਰਕਾਰਾਂ ਦਾ, ਲੋਕਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸਿੰਘ ਆ ਉਹ ਫਸਦੇ ਰਹੇ। ਸੋ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਉਸ ਦੇ ਦਰਮਿਆਨ ਤੋਂ ਲੈ ਕੇ ਹੁਣ 2025 ਦੇ ਵਿੱਚ ਜਦ ਆਪਾਂ ਪਹੁੰਚ ਗਏ ਆ, ਤਾਂ ਕੋਵਿਡ ਦੀ ਜਿਹੜੀ ਵੈਕਸੀਨ ਆ CDC ਦੇ ਮੁਤਾਬਕ ਜਿਹੜੇ ਆਪਣੇ HHS ਦੇ ਸਕੱਤਰ ਰੋਬਰਟ F ਕੈਨੇਡੀ ਜੂਨੀਅਰ ਆ, FDA ਦੇ ਕਮਿਸ਼ਨਰ ਡਾਕਟਰ ਮਾਰਟੀ ਮਾਰਕਰੀ ਆ, NIH ਦੇ ਡਾਇਰੈਕਟਰ ਡਾਕਟਰ ਜੇ ਭੱਟਾਚਾਰੀਆ ਆ, ਉਹਨਾਂ ਸਾਰਿਆਂ ਨੇ ਕਿਹਾ ਵੀ COVID-19 ਦੀਆਂ ਜਿਹੜੀਆਂ ਵੈਕਸੀਨਸ ਆ ਉਹ ਹੁਣ ਸਾਡੇ ਵੱਲੋਂ ਰਿਕਮੈਂਡਡ ਨਹੀਂ ਆ। ਕਿੰਨਾਂ ਦੇ ਲਈ? ਜਿਹੜੇ ਨਿਆਣੇ ਹੈਲਦੀ ਨੇ, ਸਿਹਤਮੰਦ ਨੇ, ਤੇ ਜਾਂ ਜਿਹੜੀਆਂ ਗਰਭਵਤੀ ਔਰਤਾਂ ਆ ਉਹਨਾਂ ਦੇ ਲਈ ਇਹ ਹੁਣ ਰਿਕਮੈਂਡੇਸ਼ਨ ਜਿਹੜੀ ਉਹਨਾਂ ਨੇ ਵਾਪਸ ਲੈ ਲਈ ਹੈਗੀ ਆ। ਬਹੁਤ ਸਾਰੇ ਲੋਕ ਸੋਚਦੇ ਹੋਗੇ ਵੀ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਛੁੱਟੀ ਸੀ ਤੇ ਛੁੱਟੀ ਦੇ ਕਾਰਨ ਬਹੁਤ ਸਾਰੇ ਜੋ ਆਈਸ ਵਾਲੇ, ਇਮੀਗ੍ਰੇਸ਼ਨ ਵਾਲੇ ਜਾਂ ਫੈਡਰਲ EMPLOYEES ਆ ਉਹ ਕੰਮ ਨਹੀਂ ਕਰਦੇ ਹੋਊਗੇ, ਪਰ ਅੱਜ ਨਿਊਜ਼ ਆ ਰਹੀ ਹੈ ਵੀ ਆਈਸ ਨੇ ਬਹੁਤ ਜ਼ਿਆਦਾ ਲੋਕਾਂ ਨੂੰ ਮੈਮੋਰੀਅਲ ਡੇ ਵੀਕਐਂਡ ਦੇ ਦੌਰਾਨ ਅਰੈਸਟ ਕੀਤਾ ਹੈਗਾ। ਇਹ ਇਕੱਲਾ ਇੱਕ ਸ਼ਹਿਰ ਨਹੀਂ, ਵੱਖ-ਵੱਖ ਆਈਸ ਐਨਫੋਰਸਮੈਂਟ ਤੇ ਰਿਮੂਵਲ ਆਪਰੇਸ਼ਨ ਦੇ ਜਿਹੜੇ ਆਫੀਸਰਸ ਹੈਗੇ ਆ, ਉਹਨਾਂ ਨੇ ਬੋਸਟਨ, ਡੈਨਵਰ, ਹੂਸਟਨ, ਨਿਊਯਾਰਕ ਸਿਟੀ, ਸਾਲਟ ਲੇਕ ਸਿਟੀ ਤੇ ਸੈਨ ਫਰਾਂਸਿਸਕੋ ਦੇ ਵਿੱਚ ਕਾਫੀ ਲੋਕਾਂ ਨੂੰ ਅਰੈਸਟ ਕੀਤਾ ਹੈਗਾ। ਬਹੁਤ ਸਾਰੇ ਲੋਕਾਂ ਦੇ ਨਾਮ ਵੀ ਦੱਸੇ ਆ, ਕਿਉਂਕਿ ਫਿਰ ਜੇ ਨਾਮ ਪੜ੍ਹਨ ਲੱਗ ਗਏ ਆਪਾਂ ਖਬਰ ਜਿਹੜੀ ਆ ਕਾਫੀ ਲੰਮੀ ਹੋ ਜਾਣੀ ਆ। ਸੋ ਕਈ ਲੋਕਾਂ ਤੇ ਰਿਮੂਵਲ ਆਰਡਰ ਲੱਗੇ ਸੀ, ਕਈਆਂ ਦੇ ਉੱਤੇ ਇਹ ਚਾਰਜ ਲਾਏ ਗਏ ਆ ਵੀ ਤੁਸੀਂ ਇਹ ਇਲੀਗਲੀ ਐਂਟਰ ਹੋਏ ਹੈਗੇ ਆ USA ਦੇ ਵਿੱਚ। ਸੋ ਉਹਦੇ ਸੰਬੰਧ ਦੇ ਵਿੱਚ ਵੀ ਜਿਹੜੇ ਅਰੈਸਟ ਕੀਤੇ ਆ, ਕਈਆਂ ਦੇ ਉੱਤੇ ਸੈਕਸ਼ੂਅਲ ਅਸੌਲਟ ਦੇ, ਕਈਆਂ ਦੇ ਉੱਤੇ ਕੋਈ ਚਾਰਜ ਵੀ ਨਹੀਂ ਸੀ, ਉਹ ਵੀ ਅੜਿੱਕੇ ਆ ਗਏ ਹੈਗੇ ਆ। ਸੋ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਆ ਕਾਫੀ ਵੱਡੀ ਗਿਣਤੀ 'ਚ ਜੋ ਲੰਘਿਆ ਵੀਕਐਂਡ ਹੈਗਾ ਆ ਮੈਮੋਰੀਅਲ ਡੇ ਵੀਕਐਂਡ, ਉਹਦੇ ਦੌਰਾਨ ਆਈਸ ਵੱਲੋਂ ਇਹਨਾਂ ਸਾਰੇ ਜੋ ਸ਼ਹਿਰ ਆ ਉੱਥੋਂ ਅਰੈਸਟ ਕੀਤੇ ਗਏ ਹੈਗੇ ਆ। ਜੀ, ਹਰਜੋਤ ਸਿੰਘ ਜੀ, ਬਹੁਤ ਕੁਛ ਜਿਹੜਾ ਨਾਲ ਦੇ ਨਾਲ ਪੈਰਲਲੀ ਜਿਹੜਾ ਉਹ ਚੱਲੀ ਜਾ ਰਿਹਾ ਆ। ਇੱਕ US ਦਾ ਪੁਲਿਸ ਅਧਿਕਾਰੀ, ਉਸ ਨੂੰ ਹੁਣ ਅਸਤੀਫਾ ਜਿਹੜਾ ਉਹ ਦੇਣਾ ਪੈ ਗਿਆ, ਕਿਉਂਕਿ ਉਹਨੇ ਕਹਿੰਦੇ ਵੀ wrongfully ਅਰੈਸਟ ਕੀਤਾ ਇੱਕ ਅਨਡਾਕੂਮੈਂਟਡ ਟੀਨ, ਲੈਜ਼ਲੀ ਓਨੀਲ, ਜਾਰਜੀਆ ਦੇ ਵਿੱਚ ਆ। ਕਹਿੰਦੇ ਵੀ ਇਹਨੇ ਕਾਲਜ ਸਟੂਡੈਂਟ ਨੂੰ ਪੁੱਲ ਓਵਰ ਕੀਤਾ ਸੀਗਾ, ਜਿਸ ਨੂੰ 2 ਵੀਕ ਜਿਹੜੀ ਫੈਡਰਲ ਇਮੀਗ੍ਰੇਸ਼ਨ ਜੇਲ੍ਹ ਦੇ ਵਿੱਚ ਕੱਟਣੇ ਪਏ ਹੈਗੇ ਆ। ਡੈਲਟਨ ਇੱਕ ਛੋਟਾ ਜਿਹਾ ਸ਼ਹਿਰ ਆ ਅਟਲਾਂਟਾ ਤੋਂ ਘੰਟਾ ਕੁ ਦੂਰ ਜਾਰਜੀਆ ਦੇ ਵਿੱਚ, ਉੱਥੇ ਇਹ ਪੁਲਿਸ ਵਾਲਾ ਕਹਿੰਦੇ ਵੀ ਕੰਮ ਕਰ ਰਿਹਾ ਸੀ ਤੇ ਹੁਣ ਉਸਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ ਆ। ਸੋ ਬੀਤੇ ਸ਼ੁੱਕਰਵਾਰ ਨੂੰ ਉਸਦਾ ਜਿਹੜਾ ਅਸਤੀਫਾ ਆਇਆ ਆ, ਕਿਉਂਕਿ ਉਹ ਜਿਹੜਾ ਸਟੂਡੈਂਟ ਸੀਗਾ ਆਈਰੀਅਸ ਕ੍ਰਿਸਟੋਬਾਲ, ਕਹਿੰਦੇ ਵੀ ਉਹਦੇ ਲਈ ਤਾਂ ਡੋਮੀਨੋ ਇਫੈਕਟ ਏਦਾਂ ਸ਼ੁਰੂ ਹੋਇਆ ਵੀ ਇਸ ਕੁੜੀ ਦੀ ਡੈਪੋਟੇਸ਼ਨ ਤੱਕ ਦੀ ਜਿਹੜੀ ਨੌਬਤ ਆ ਉਹ ਆ ਗਈ। ਲੋਕਾਂ 'ਚ ਗੁੱਸਾ, ਕ੍ਰਿਟਿਸਿਜ਼ਮ, ਕਹਿੰਦੇ ਵੀ ਉਹ ਸਿਚੁਏਸ਼ਨ ਜਿਹੜੀ ਇਸ ਪੂਰੇ ਮਾਮਲੇ ਦੇ ਵਿੱਚ ਬਣੀ ਹੈਗੀ ਆ। ਓਨੀਲ ਨੇ ਰਿਜ਼ਾਈਨ ਕੀਤਾ, ਉਹਦੀ ਜਿਹੜੀ ਵਾਈਫ ਆ ਉਸਨੇ ਜਿਹੜਾ ਰੈਜ਼ਿਗਨੇਸ਼ਨ ਲੈਟਰ ਆ ਫੇਸਬੁੱਕ ਦੇ ਉੱਤੇ ਜਿਹੜਾ ਉਹ ਜਿਹੜਾ ਪੇਸਟ ਜਿਹੜਾ ਉਹ ਕਰ ਦਿੱਤਾ ਸੀਗਾ। ਡਾਲਟਨ ਦੀ ਮਿਊਨਿਸਪਲ ਗਵਰਨਮੈਂਟ ਨੇ ਕੋਈ ਇਸ ਦੇ ਬਾਰੇ ਅਜੇ ਹੋਰ ਜਾਣਕਾਰੀ ਨਹੀਂ ਦਿੱਤੀ, ਪਰ ਉਸਦੀ ਜਿਹੜੀ ਵਾਈਫ ਨੇ ਇਹ ਜਿਹੜੀ ਕਹਿੰਦੇ ਵੀ ਪੋਸਟ ਕਰ ਦਿੱਤਾ ਆ। ਉਹਦੀ ਘਰਵਾਲੀ ਨੇ ਲਿਖਿਆ ਵੀ ਜਿਹੜੀ ਡਿਪਾਰਟਮੈਂਟ ਦੀ ਸਾਇਲੈਂਸ ਆ, ਚੁੱਪੀ ਆ, ਕਹਿੰਦੇ ਵੀ ਉਹਦੇ ਘਰ ਵਾਲੇ ਨੂੰ ਇਸ ਟਾਈਮ ਡੀਫੇਮ ਜਿਹੜਾ ਉਹ ਕੀਤਾ ਜਾ ਰਿਹਾ, ਤੇ ਕਹਿੰਦੇ ਵੀ ਹੁਣ ਸਾਡੇ ਲਈ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਕੰਮ ਕਰਨਾ ਨਾਮੁਮਕਿਨ ਜਿਹੜਾ ਉਹ ਹੋ ਚੁੱਕਾ ਆ। 5 ਮਈ ਨੂੰ ਇਸ ਪੁਲਿਸ ਵਾਲੇ ਨੂੰ ਓਨੀਲ ਨੇ ਅਰੀਅਸ ਕ੍ਰਿਸਟੋਬਲ ਨੂੰ ਡੈਲਟਨ ਦੇ ਵਿੱਚ ਪੁੱਲ ਓਵਰ ਜਿਹੜਾ ਉਹ ਕੀਤਾ ਸੀਗਾ। ਅਫਸਰ ਨੇ ਕਿਹਾ ਸੀਗਾ ਵੀ ਇਸ ਕੁੜੀ ਨੇ ਇਲੀਗਲੀ ਜਿਹੜਾ ਇੰਪ੍ਰੋਪਰਲੀ ਜਿਹੜਾ ਟਰਨ ਲਿਆ ਆ, ਉਹ ਚਾਰजेस ਬਾਅਦ ਚ ਡ੍ਰੌਪ ਕਰ ਦਿੱਤੇ ਗਏ ਸੀਗੇ,
ਤੇ ਕਹਿੰਦੇ ਬਾਅਦ ਦੇ ਵਿੱਚ ਪੁਲਿਸ ਨੇ ਮੰਨਿਆ ਸੀਗਾ ਵੀ ਉਹਨਾਂ ਨੂੰ ਗਲਤੀ ਲੱਗੀ ਸੀ, ਉਹ ਕੋਈ ਹੋਰ ਗੱਡੀ ਸੀਗੀ ਜਿਸ ਨੇ ਜਿਹੜਾ ਇਲੀਗਲ ਟਰਨ ਲਿਆ ਸੀਗਾ। ਪਰ ਉਦੋਂ ਤੱਕ ਕਹਿੰਦੇ ਵੀ ਕਾਫੀ ਨੁਕਸਾਨ ਹੋ ਚੁੱਕਾ ਸੀ। ਜਿੰਨੀ ਦੇਰ ਤੱਕ ਇਸ ਕੁੜੀ ਦੇ ਚਾਰਜ ਇਹ ਵਾਲੇ ਡ੍ਰੌਪ ਕੀਤੇ ਗਏ, ਉਹਦੀ ਦੇਰ ਤੱਕ ਇਹ ਪਤਾ ਲੱਗ ਗਿਆ ਵੀ ਇਹ ਤਾਂ ਅਨਡਾਕੂਮੈਂਟਡ ਸੀਗੀ, ਡਰਾਈਵ ਕਰ ਰਹੀ ਸੀਗੀ ਮੈਕਸੀਕਨ ਲਾਇਸੈਂਸ ਦੇ ਉੱਤੇ। ਪਰ ਮੈਕਸੀਕੋ ਦੇ ਵਿੱਚ ਮੈਕਸੀਕੋ ਤੋਂ 2007 ਦੇ ਵਿੱਚ ਯੂਐਸ ਦੇ ਵਿੱਚ ਆਈ ਸੀਗੀ, ਜਦ ਇਹ ਸਿਰਫ 4 ਸਾਲ ਦੀ ਸੀਗੀ। ਸੋ ਉਹਦੇ ਮਾਪੇ ਜਿਹੜੇ ਉਸ ਨੂੰ ਲੈ ਕੇ ਜਿਹੜੇ ਉਹ ਆਏ ਸੀ ਡਾਕਾ ਦੇ ਤਹਿਤ, ਉਹ ਇੱਥੇ ਸੀਗੀ ਤੇ ਇਹਦੇ ਕਰਕੇ ਕਹਿੰਦੇ ਵੀ ਬਾਅਦ ਦੇ ਵਿੱਚ ਇਹਦਾ ਜਿਹੜਾ ਡੋਮੀਨੋ ਇਫੈਕਟ ਆ ਉਹ ਸ਼ੁਰੂ ਹੋਇਆ ਤੇ ਕੰਮ ਜਿਹੜਾ ਆ ਉਹ ਡੈਪੂਟੇਸ਼ਨ ਤੱਕ ਚਲਾ ਗਿਆ ਆ। ਸੋ ਅੱਜ ਵੀ ਕਹਿੰਦੇ ਵੀ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ, ਯੂਐਸ ਦੇ ਵਿੱਚ ਜਿਹੜੇ ਲੋਕ ਆ 1.4 ਮਿਲੀਅਨ ਯੂਐਸ ਅਮਰੀਕਨ ਸਿਟੀਜ਼ਨਸ ਉਹ ਮੈਕਸੀਕੋ ਦੇ ਵਿੱਚ ਜਿਹੜੇ ਉਹ ਰਹਿ ਰਹੇ ਨੇ। ਤੇ ਕਹਿੰਦੀ ਵੀ ਜੇ ਕਿਤੇ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਵਾਪਰੂਗਾ ਤਾਂ ਉਹ ਵੀ ਜਿਹੜੀ ਉਹ ਫਿਰ ਮਾੜੀ ਜਿਹੜੀ ਸਥਿਤੀ ਜਿਹੜੀ ਉਹ ਬਣ ਸਕਦੀ ਆ। ਜਾਰਜੀਆ, ਹਰਜੋਤ ਸਿੰਘ ਜੀ, ਇਹ ਆਪਾਂ ਦੱਸਦੇ ਜਾਈਏ, ਇਹ ਉਹੀ ਸੂਬਾ ਆ ਜਿੱਥੇ ਜਿਹੜੀ ਇੱਕ ਕਾਫੀ ਵਿਵਾਦਾਂ 'ਚ ਰਹਿਣ ਵਾਲੇ ਤੇ ਕਾਫੀ ਇਸ ਟਾਈਮ ਮਸ਼ਹੂਰ ਕਾਂਗਰਸਮੈਨ ਮਾਰਜੋਰੀ ਟੇਲਰ ਗ੍ਰੀਨ ਵੀ ਜਿਹੜੇ ਆ ਉਹ ਉੱਥੋਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਜੀ। ਅਗਲੀ ਖਬਰ ਵੱਲ ਚਲੀਏ। ਵਾਲ ਸਟਰੀਟ ਜਰਨਲ ਰਿਪੋਰਟ ਕਰ ਰਿਹਾ ਹੈ ਵੀ ਇਹ ਜੋ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਇਹ ਬਿਹਾਈਂਡ ਦਾ ਸੀਨ ਜੇ ਦੱਸਿਆ ਜਾਵੇ $1 ਬਿਲੀਅਨ ਬਿਜ਼ਨਸ ਇੰਡਸਟਰੀ ਹੈਗੀ ਆ। ਬਹੁਤ ਸਾਰੇ ਲੋਕਾਂ ਨੂੰ ਕੰਟਰੈਕਟ ਦਿੱਤੇ ਗਏ ਆ, ਜਿਹੜੀਆਂ ਜੇਲ੍ਹਾਂ ਦੇ ਵਿੱਚ, ਕਰੈਕਸ਼ਨਲ ਫੈਸਿਲਿਟੀਜ਼ ਦੇ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਆ, ਉਹਨਾਂ ਦੇ ਜਿਹੜੇ ਮੋਨੀਟਰ ਲਾਏ ਜਾਂਦੇ ਆ, ਉਹਨਾਂ ਦੀ ਕਿੰਨੀ ਫੀਸ ਹੈਗੀ ਆ, ਜਿਹੜੀਆਂ ਫਲਾਈਟਸ ਜਾਂਦੀਆਂ ਆ ਉਹਨਾਂ ਦੇ ਵਿੱਚ। ਤੇ ਕਹਿੰਦੇ ਵੀ ਜਨਵਰੀ ਤੋਂ ਲੈ ਕੇ ਮਈ ਮਹੀਨੇ ਤੱਕ ਗਵਰਨਮੈਂਟ ਨੇ 50% ਤੋਂ ਵੱਧ ਕੰਪਨੀਜ਼ ਨੂੰ ਹੋਰ ਕੰਟਰੈਕਟ ਦਿੱਤੇ ਆ ਜੋ ਇਮੀਗ੍ਰੇਸ਼ਨ ਰਿਮੂਵਲ ਦੇ ਵਿੱਚ ਇਨਵੋਲਵ ਸੀਗੇ। ਸੋ ਵੱਖ-ਵੱਖ ਕੰਟਰੀਆਂ ਨੂੰ ਧੜਾ-ਧੜ ਲੋਕ ਜਿਹੜੇ ਆ ਉਹ ਭੇਜੇ ਜਾ ਰਹੇ ਹੈਗੇ ਆ ਜੀ। ਅੱਜ ਨਿਊਯਾਰਕ ਟਾਈਮ ਨੇ ਵੀ ਇੱਕ ਸਟੋਰੀ ਰਨ ਕੀਤੀ ਹੈਗੀ ਇੱਕ ਬੀਬੀ ਦੀ, ਵੀ ਕਿਸ ਤਰ੍ਹਾਂ ਉਸਨੇ ਜੈਸਕਾ ਰੋਹਾਸ ਨਾਮ ਦੀ ਵੈਨਜ਼ੂਏਲਨ ਮਦਰ ਆ, ਕਹਿੰਦੀ ਵੀ ਮੈਂ ਤਾਂ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਅਮਰੀਕਾ ਤੋਂ ਛੱਡ ਕੇ ਜਾ ਰਹੀ ਹਾਂ ਮਜ਼ੂਰੀ ਸਟੇਟ ਤੋਂ, ਕਿਉਂਕਿ ਮੈਨੂੰ ਖਤਰਾ ਸੀ ਵੀ ਮੇਰੇ ਜਿਹੜੇ ਬੱਚੇ ਆ ਉਹਨਾਂ ਨੂੰ ਮੇਰੇ ਤੋਂ ਸੈਪਰੇਟ ਕਰ ਦਿੱਤਾ ਜਾਊਗਾ। ਕਹਿੰਦੀ ਵੀ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਰੀਮਰ ਲਾ ਲਓ ਜਾਂ ਸਟੋਰੀਜ਼ ਆਈਆਂ ਆ ਵੀ ਕਿਸ ਤਰ੍ਹਾਂ ਜਿਹੜੇ ਬੱਚੇ ਇੱਥੇ ਰਹਿ ਗਏ ਉਹਨਾਂ ਨੂੰ ਫਿਰ ਫੋਸਟਰ ਕੇਅਰ 'ਚ ਰੱਖਿਆ ਜਾਂਦਾ ਆ, ਮਦਰਸ ਨੂੰ ਵਾਪਸ ਵੈਨਜ਼ੂਏਲਾ ਭੇਜ ਦਿੱਤਾ ਜਾਂਦਾ, ਜਿਹੜਾ ਫਾਦਰ ਹੁੰਦਾ ਉਹਨੂੰ ਐਲ ਸਾਲਵਾਡੋਰ ਦੀ ਜੇਲ੍ਹ ਦੇ ਵਿੱਚ ਰੱਖ ਦਿੱਤਾ ਜਾਂਦਾ। ਸੋ ਟੋਟਲ ਜਿਹੜੀ ਫੈਮਿਲੀ ਕਲੈਪਸ ਹੋਣ ਨਾਲੋਂ ਉਹ ਕਹਿੰਦੀ ਵੀ ਬੈਟਰ ਆ ਵੀ ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਵਾਪਸ ਵੈਨਜ਼ੂਏਲਾ ਦੇ ਵਿੱਚ ਜਾ ਰਹੀ ਹੈਗੀ ਆ। ਵੱਖ-ਵੱਖ ਕੱਲਾ ਹੁਣ ਐਲ ਸਾਲਵਾਡੋਰ ਨਹੀਂ ਹੈ, ਪਿਛਲੇ ਦਿਨਾਂ 'ਚ 65 ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੇ ਕੋਲੰਬੀਆ, ਹੋਂਡਰਾਸ, ਵੱਖ-ਵੱਖ ਹੋਰ ਮੁਲਕਾਂ ਦੇ ਵਿੱਚ ਵੀ ਜਿਹੜੇ ਲੋਕ ਆ ਉਹਨਾਂ ਨੂੰ ਭੇਜਿਆ ਜਾ ਚੁੱਕਾ ਆ। ਹਾਲਾਂਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਹੁਣ $1000 ਦਾ ਵਾਅਦਾ ਵੀ ਕੀਤਾ ਹੈਗਾ, ਜਿਹੜੇ ਸੈਲਫ ਡਿਪੋਰਟ ਕਰਨਾ ਚਾਹੁੰਦੇ ਹੈਗੇ ਆ, ਸੈਲਫ ਹੋਮ ਜਿਹੜੀ CBP ਹੋਮ ਐਪ ਆ ਉਹਦੇ ਤੇ ਰਿਪੋਰਟ ਕਰਦੇ ਤੇ ਉਹਨਾਂ ਨੂੰ $1000 ਤੱਕ ਵੀ ਜਿਹੜਾ ਦਿੱਤਾ ਜਾਊਗਾ ਜੇ ਉਹ ਇਸ ਮੁਲਕ ਤੋਂ ਵਾਪਸ ਆਪਣੇ ਮੁਲਕ ਨੂੰ ਚਲੇ ਜਾਂਦੇ ਹੈਗੇ ਆ। ਜੀ। ਅਜੋ ਜੀ, ਅਗਲੀ ਖਬਰ ਵੀ ਯੂਐਸ ਸਿਟੀਜ਼ਨ ਨੂੰ ਕਿੱਦਾਂ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਡਿਟੇਨ ਜਿਹੜਾ ਕੀਤਾ ਉਹ ਆ ਰਹੀ ਆ ਇਸ ਟਾਈਮ। ਇਹ ਐਲਬਾਮਾ ਦੀ ਜਿਹੜੀ ਉਹ ਘਟਨਾ ਆ। ਲਿਓਨਾਰਡੋ ਗਾਰਸੀਆ ਵੈਨੇਗਸ ਕਹਿੰਦੇ ਵੀ ਉਹ ਫਿਲਮ ਕਰ ਰਿਹਾ ਸੀ ਆਪਣੇ ਜਿਹੜੇ ਵਰਕ ਸਾਈਟ ਦੇ ਉੱਤੇ, ਕੋ ਵਰਕਰਸ ਆ ਉਹ ਅਰੈਸਟ ਜਿਹੜੇ ਉਹ ਕੀਤੇ ਜਾ ਰਹੇ ਸੀ, ਜਦ ਅਫਸਰਾਂ ਨੇ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ। ਯੂਐਸ ਦੇ ਵਿੱਚ ਜੰਮਿਆ, ਯੂਐਸ ਬੌਰਨ ਸਿਟੀਜ਼ਨ ਸੀਗਾ, ਉਸ ਨੂੰ ਕਹਿੰਦੇ ਵੀ ਗਰਾਊਂਡ ਤੇ ਸਿੱਟਿਆ, ਕਫ ਕੀਤਾ ਤੇ ਉਸ ਦੀ ਜਿਹੜੀ ਰੀਅਲ ਆਈਡੀ ਜਦ ਉਸਨੇ ਦਿਖਾਈ, ਉਹਨੇ ਰੌਲਾ ਪਾਇਆ ਵੀ ਮੈਂ ਤਾਂ ਭਾਈ ਸਿਟੀਜ਼ਨ ਆ, ਇੱਥੇ ਦਾ ਜੰਮਿਆ ਆ। ਤਾਂ ਪੁਲਿਸ ਵਾਲਾ ਕਹਿੰਦਾ ਵੀ ਇਹ ਤਾਂ ਭਾਈ ਫੇਕ ਆ। ਫਿਰ ਵੀ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਗ੍ਰਿਫਤਾਰ ਕਰਕੇ ਕੜੀਆਂ ਲਾ ਕੇ ਜਿਹੜਾ ਉੱਥੋਂ ਕਹਿੰਦੇ ਲੈ ਗਏ ਸੀ। 25 ਸਾਲਾ ਲਿਓਨਾਰਡੋ ਗਾਰਸੀਆ ਵੈਂਗਸ ਇੱਕ ਕੰਸਟਰਕਸ਼ਨ ਜੌਬ ਦੇ ਉੱਤੇ ਫੋਲੀ ਐਲਬਾਮਾ ਦੇ ਵਿੱਚ ਕੰਮ ਕਰ ਰਿਹਾ ਸੀ, ਜਦ ਆਈਸ ਦਾ ਉੱਥੇ ਜਿਹੜਾ ਉਹ ਨਾਲ ਛਾਪਾ ਜਿਹੜਾ ਹੋ ਪਿਆ। ਫਲੋਰੀਡਾ ਦੇ ਵਿੱਚ ਕਹਿੰਦੇ ਵੀ ਇਸ ਦਾ ਜਨਮ ਹੋਇਆ ਸੀ। ਮੈਕਸੀਕਨ ਮੂਲ ਦੇ ਜਿਹੜੇ ਇਸ ਦੇ ਪੇਰੈਂਟਸ ਆ, ਜਦ ਉਹ ਸਾਰਾ ਕੁਝ ਵਾਪਰਿਆ ਸੀ ਇਸਨੇ ਆਪਣਾ ਫੋਨ ਕੱਢਿਆ ਤੇ ਉਹ ਗ੍ਰਿਫਤਾਰੀਆਂ ਨੂੰ ਜਿਹੜਾ ਆ ਉਹ ਰਿਕਾਰਡ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਸੀ। ਟੈਲੋਮਿੰਡੋ ਦੀ ਇੱਕ ਜਿਹੜੀ ਸਪੈਨਿਸ਼ ਲੈਂਗੁਏਜ ਆਊਟਲੈਟ ਆ ਉਸ ਦੇ ਨਾਲ
ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ, ਕਹਿੰਦਾ ਮੈਂ ਆਪਣੀ ਵਾਲਟ ਚੋਂ ਕੱਢ ਕੇ ਆਪਣੀ ਆਈਡੀ ਜਿਹੜੀ ਹੁਣ ਰੀਅਲ ਆਈਡੀ ਆ, ਜਿਹੜੀ ਕਿ ਫੈਡਰਲ ਸਟੈਂਡਰਡ ਸਿਕਿਉਰਿਟੀ ਸਟੈਂਡਰਡਸ ਦੇ ਨਾਲ ਬਣੀ ਹੋਈ ਆ, ਕੰਪਲਾਈ ਕਰਦੀ ਆ, ਸਟੇਟ ਦੇ ਦੁਆਰਾ ਇਸ਼ੂ ਕੀਤੀ ਜਾਂਦੀ ਆ, ਡਰਾਈਵਰ ਲਾਇਸੈਂਸ ਜਿਸ ਦੇ ਉੱਤੇ ਤਾਰਾ ਲੱਗਾ ਹੁੰਦਾ ਆ, ਉਹ ਉਸ ਨੂੰ ਜਿਹੜੀ ਉਹ ਦਿਖਾਈ ਤੇ ਉਸ ਨੇ ਕਿਹਾ ਵੀ ਇਹ ਨਕਲੀ ਆ, ਇਹ ਫੇਕ ਆ। ਉਹਨੇ ਕਫ ਕੀਤਾ ਤੇ ਕਫ ਵੀ ਕਹਿੰਦੇ ਉਹਨੇ ਬੜੀ ਜ਼ੋਰ ਦੇ ਨਾਲ ਜਿਹੜਾ ਉਹ ਕੀਤਾ। 4 ਜਣੇ ਜਿਹੜੇ ਕਹਿੰਦੇ ਵੀ ਉਸ ਜੌਬ ਸਾਈਟ ਤੋਂ ਉਸ ਦਿਨ ਗਾਰਸੀਆ ਦੇ ਨਾਲ ਜਿਹੜਾ ਆ ਉਹ ਗ੍ਰਿਫਤਾਰ ਹੋਏ, ਜਿਹਦੇ ਵਿੱਚ ਇਸ ਦਾ ਭਰਾ ਵੀ ਨਾਲ ਸ਼ਾਮਲ ਸੀ, ਜੋ ਕਿ ਉੱਥੇ ਅਨਡਾਕੂਮੈਂਟਡ ਸੀਗਾ। ਅਧਿਕਾਰੀਆਂ ਨੇ ਫਿਰ ਕੁਝ ਘੰਟਿਆਂ ਬਾਅਦ ਇਸ ਦੀਆਂ ਕੜੀਆਂ ਤਾਂ ਜਿਹੜੀਆਂ ਉਹ ਖੋਲ ਦਿੱਤੀਆਂ ਜਦ ਇਸ ਨੇ SSN ਮੁਹੱਈਆ ਕਰਾਇਆ, ਤੇ ਜਿਸ ਤੋਂ ਕਨਫਰਮ ਹੋਇਆ ਵੀ ਇਹ US ਸਿਟੀਜ਼ਨ ਜਿਹੜਾ ਉਹ ਹੈਗਾ ਆ। ਸੋ ਇਹ ਤੋਂ ਇਹ ਪਤਾ ਲੱਗਦਾ ਵੀ ਪੁਲਿਸ ਵਾਲੇ ਦੀ ਨੀਤ ਦੇ ਉੱਤੇ ਆ ਵੀ ਉਹ ਕੀ ਸੋਚਦੇ ਨੇ, ਵੀ ਇਸ ਆਈਡੀ ਨੂੰ ਮੰਨਦੇ ਨੇ ਨਹੀਂ ਮੰਨਦੇ ਨੇ, ਵੈਰੀਫਾਈ ਕਿੱਦਾਂ ਕਰਨਾ ਆ ਵੀ ਅਸਲੀ ਆ ਕਿ ਨਕਲੀ ਆ, ਜਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਜੋ ਆਇਆ ਤੇ ਉਹਦੇ ਹਿਸਾਬ ਦੇ ਨਾਲ ਫਿਰ ਬੰਦਿਆਂ ਨੂੰ ਜਿਹੜਾ ਉਹ ਚੱਕ ਵੀ ਜਿਹੜਾ ਉਹ ਲਿਆ ਜਾਂਦਾ ਆ। US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਕਿਹਾ ਆ ਵੀ ਜਿਹੜਾ ਗਾਰਸੀਆ ਵੈਨੇਗਸ ਆ ਜਿਸ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ, ਵੀ ਇਹ ਇੰਟਰਫੇਅਰ ਕਰ ਰਿਹਾ ਸੀ ਅਰੈਸਟ ਦੇ ਵਿੱਚ, ਉਸ ਆਪਰੇਸ਼ਨ ਦੇ ਵਿੱਚ, ਤਾਂ ਇਸ ਨੂੰ ਜਿਹੜਾ ਉਹ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਇਹ ਜਦ ਕਿ ਇਹ ਦਾਵਾ ਕਰ ਰਿਹਾ ਵੀ ਮੈਂ ਤਾਂ ਸਿਰਫ ਜਿਹੜੀਆਂ ਅਰੈਸਟ ਹੋ ਰਹੀਆਂ ਸੀ ਉਸ ਦੀ ਵੀਡੀਓ ਜਿਹੜਾ ਫਿਲਮਾਂਕਣ ਹੀ ਸਿਰਫ ਕਰ ਰਿਹਾ ਸੀਗਾ। ਸੋ ਵਾਈਟ ਹਾਊਸ ਦੇ ਦੁਆਰਾ ਮਾਸ ਡੈਪੂਟੇਸ਼ਨਸ ਬਾਰ-ਬਾਰ ਜਿਹੜੀਆਂ ਆ ਉਸ ਤੇ ਵਾਅਦਾ ਆਪਣੇ ਸਮਰਥਕਾਂ ਨੂੰ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਦਾਂ ਦੀਆਂ ਘਟਨਾਵਾਂ ਇਹ ਪਹਿਲੀਆਂ ਨਹੀਂ ਤੇ ਅਖੀਰਲੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ। US ਸਿਟੀਜ਼ਨ ਨੂੰ ਡਿਪੋਰਟ ਤਾਂ ਉਦਾਂ ਨਹੀਂ ਕੀਤਾ ਜਾ ਸਕਦਾ, ਤੇ ਪਰ ਇਹ ਆ ਵੀ ਅੱਜ ਜੋ ਸਿਚੁਏਸ਼ਨ ਬਣ ਰਹੀ ਆ, ਕੋਈ ਧੱਕੇ ਦੇ ਨਾਲ ਫਸ ਗਿਆ, ਕੋਈ ਉਹਦੇ ਨਾਲ ਪੁੱਛ ਪੜਤਾਲ ਕਰਨ ਵਾਲਾ ਨਾ ਹੋਇਆ, ਕਿਸੇ ਦੇ ਕੋਈ ਡਾਕੂਮੈਂਟ ਨਾ ਹੋਇਆ, ਤਾਂ ਉਹ ਐਵੇਂ ਕੜਿੱਕੀ ਦੇ ਵਿੱਚ ਫਸ ਜਿਹੜਾ ਉਹ ਜ਼ਰੂਰ ਸਕਦਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਆਈਸ ਵਾਲੇ ਇਹ ਅਨਾਉਂਸ ਕਰ ਰਹੇ ਆ ਵੀ ਉਹਨਾਂ ਨੇ 8 ਫੋਰਨ ਨੈਸ਼ਨਲਸ ਨੂੰ ਅਰੈਸਟ ਕੀਤਾ ਆ, ਜਿਨ੍ਹਾਂ ਨੇ 21 ਮਿਲੀਅਨ ਤੋਂ ਵੱਧ ਬਜ਼ੁਰਗ ਲੋਕਾਂ ਤੋਂ ਜਿਹੜੀ ਫਰਾਡ ਸਕੀਮ ਦੇ ਤਹਿਤ ਪੈਸੇ ਬਟੋਰੇ ਸੀਗੇ। ਸੋ ਆਈਸ, HSI, IRS ਇਹਨਾਂ ਸਾਰਿਆਂ ਨੇ ਤੇ NYPD, ਟੈਕਸਸ, DPS, ਕੈਨੇਡੀਅਨ ਅਥਾਰਟੀਜ਼ ਰਲ ਕੇ ਇਹਨਾਂ ਨੇ ਆਪਰੇਸ਼ਨ ਕੀਤਾ ਸੀ। 37 US ਦੀਆਂ ਸਟੇਟਸ ਤੇ ਕੈਨੇਡਾ ਦੇ ਵਿੱਚ ਬਜ਼ੁਰਗਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ। ਇਹ ਤੁਹਾਨੂੰ ਵੀ ਪਤਾ ਵੀ ਇੱਥੇ ਵੀ ਕਾਲਾਂ ਜਿਹੜੀਆਂ ਬਹੁਤ ਸਾਰੀਆਂ ਆਉਂਦੀਆਂ ਹੈਗੀਆਂ ਆ। ਇਹਦੇ 'ਚ ਵਾਇਰਿੰਗ ਮਨੀ ਔਰ ਕ੍ਰਿਪਟੋ ਤੇ ਕੈਸ਼ ਟੂ ਗੋਲਡ, ਫੇਕ ਗਵਰਨਮੈਂਟ ਕੋਰੀਅਰਸ, ਬਹੁਤੇ ਜਿਹੜੇ ਆ ਚਾਈਨੀਜ਼ ਮੂਲ ਦੇ ਦੱਸੇ ਜਾ ਰਹੇ ਆ। ਨਨਜੁਨ ਸੌਂਗ, ਇਰੀਓ ਲੀਓ, ਜ਼ਿਆਂਗ ਲੀ, ਇਸੇ ਤਰ੍ਹਾਂ ਇੱਕ ਸਨ ਕਰਕੇ ਆ, ਫੰਗਲਾਜ਼ੇਨ ਵੈਂਗ, ਸਿੰਥੀਆ ਸਨ, ਜੈਂਗ ਹਰਜੋਤ ਸਿੰਘ ਜੀ, ਹੁਣ ਤਾਂ ਇਹਦੇ ਵਿੱਚ ਇਹ ਆਈਡੀਆ ਲਾਇਆ, ਹੁਣ ਜਦੋਂ ਮੈਨੂੰ ਇਦਾਂ ਕਦੀ ਕਾਲ ਆਉਂਦੀ ਨਾ, ਉਹਨਾਂ ਨੂੰ ਕਹਿੰਦਾ ਵੀ ਭਾਈ ਸਾਨੂੰ ਤਾਂ ਟਰੰਪ ਆਪ ਚੈੱਕ ਕੱਟ ਕੇ ਦਿੰਦਾ ਆ, ਜਿਹੜੇ ਕਹਿੰਦੇ ਆ ਨਾ ਵੀ ਆਜੋ ਤੁਹਾਡੇ ਅਸੀਂ ਅੱਧੇ ਕਰ ਦਿੰਦੇ ਆ, ਕਿਸ਼ਤਾਂ ਜਿਹੜੀਆਂ ਉਹ ਅੱਧੀਆਂ ਕਰ ਦਿੰਦੇ ਆ। ਮੈਂ ਕਿਹਾ ਵੀ ਜੇ ਤੂੰ ਸਾਡੇ ਤੋਂ ਸਰਵਿਸ ਲੈਣੀ ਆ ਤੂੰ ਦੱਸ, ਅਸੀਂ ਤਾਂ ਆਪ ਇਹੀ ਕੰਮ ਕਰਦੇ ਆ। ਉਹ ਫਿਰ ਬੰਦਾ ਅੱਗੋਂ ਕਹਿੰਦਾ ਅੱਛਾ ਜੀ ਏਦਾਂ ਆ ਉਦਾਂ ਆ। ਸੋ ਇਹ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਜਦੋਂ ਗਾੜਾ ਲੈਣੀ ਸੂਤ ਆਉਂਦਾ ਉਹਨੂੰ ਫਿਰ ਇਦਾਂ ਹੀ ਜਿਹੜਾ ਉਹ ਕਰਨਾ ਪੈਂਦਾ, ਕਿਉਂਕਿ ਉਹ ਬੇਸ਼ਰਮ ਲੋਕ ਨੇ, ਉਹ ਪਤਾ ਨਹੀਂ ਕਿੱਥੋਂ ਜਿਹੜੀਆਂ ਕਾਲਾਂ ਜਿਹੜੀਆਂ ਉਹ ਕਰ ਰਹੇ ਆ। ਮੋਸਟਲੀ ਜਿਹੜੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਪਾਕਿਸਤਾਨ ਤੋਂ ਬੋਲਣ ਵਾਲੇ ਜਿਹੜੇ ਹੁੰਦੇ ਆ, ਜਿਹੜੇ ਮੁਸਲਿਮ ਆ, ਉਹ ਬਹੁਤ ਜ਼ਿਆਦੀਆਂ ਕਾਲਾਂ ਕਰਦੇ ਆ। ਇੰਡੀਆ ਵਾਲੇ ਵੀ ਬਹੁਤ ਕਾਲਾਂ ਜਿਹੜੀਆਂ ਆ ਇਸ ਤਰੀਕੇ ਦੇ ਨਾਲ ਕਰਦੇ ਆ। ਮਲਟੀ ਮਿਲੀਅਨ ਡਾਲਰ ਜਿਹੜੀ ਇਹ ਇੰਡਸਟਰੀ ਸਕੈਮ ਦੀ, ਬਿਲੀਅਨ ਡਾਲਰ ਦੀ ਜਿਹੜੀ ਇੰਡਸਟਰੀ ਜਿਹੜੀ ਇਹ ਬਣੀ ਪਈ ਆ। ਸੋ ਆਪਾਂ ਨੂੰ ਪਤਾ ਲੱਗ ਜਾਂਦਾ ਆ। ਸੋ ਉਹਨਾਂ ਨੂੰ ਕਹੋ ਵੀ ਭਾਈ ਸਾਨੂੰ ਤਾਂ ਬਿੱਲ ਬੱਤੀ ਕੋਈ ਦੇਣਾ ਹੀ ਨਹੀਂ ਪੈਂਦਾ, ਜੇ ਤੂੰ ਕਰਾਉਣੀ ਆ ਮਾਫ ਤਾਂ ਦੱਸ, ਅਸੀਂ ਤੈਨੂੰ ਸਕੀਮ ਦਿੰਦੇ ਆ, ਵੀ ਉਹ ਇਸ ਤਰੀਕੇ ਨਾਲ ਕਰੋ। ਇਹ ਬਹੁਤ ਨਕਾਮਾ ਕੰਮ ਕੀਤਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਕੇ ਜਿਹੜਾ ਇਹਨਾਂ ਨੇ ਜਿਹੜਾ ਉਹ ਛੱਡਿਆ ਹੈਗਾ ਆ। ਤੇ ਕੈਲੀਫੋਰਨੀਆ, ਇੱਕ ਇਮੀਗ੍ਰੇਸ਼ਨ ਦੀ ਹੋਰ ਖਬਰ ਕਰ ਲੈਣੇ। ਕੈਲੀਫੋਰਨੀਆ ਨੂੰ ਯੂਜ਼ਲੀ ਸੈਂਚੁਰੀ ਸਟੇਟ ਕਰਕੇ ਜਾਣਿਆ ਜਾਂਦਾ ਆ। ਪਿਛਲੇ ਹਫਤੇ ਆਈਸ ਵਾਲਿਆਂ ਨੇ ਕੰਕੜ ਦੀ ਇਮੀਗ੍ਰੇਸ਼ਨ ਕੋਰਟ ਤੇ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਕੋਰਟ ਦੀਆਂ ਜਿਹੜੀਆਂ ਬਿਲਡਿੰਗਸ ਆ ਉੱਥੋਂ ਲੋਕਾਂ ਨੂੰ ਅਰੈਸਟ ਕੀਤਾ ਆ। ਪਿਛਲਾ ਪੂਰਾ ਹਫਤਾ ਜਿਹੜਾ ਆ ਉਹਨਾਂ ਨੇ ਲਾਇਆ। ਇਹ KRON ਚੈਨਲ 4 ਰਿਪੋਰਟ ਕਰ ਰਿਹਾ। ਉਹ ਕਹਿੰਦੇ ਵੀ ਅਸੀਂ ਕਨਫਰਮ ਵੀ ਕੀਤਾ ਆ ਵੀ ਕਿਸ ਤਰ੍ਹਾਂ ਲੋਕ ਆਪਣੀ ਡੇਟ ਦੇ ਉੱਤੇ ਜਾ ਰਹੇ ਸੀ ਤੇ ਉੱਥੇ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਹੈਗਾ। ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਆਫੀਸ਼ੀਅਲਸ ਆ ਕਾਫੀ ਵੱਡੀ ਗਿਣਤੀ 'ਚ ਦੋਨਾਂ ਕੋਰਟਾਂ ਦੇ ਵਿੱਚ ਇਹ ਪਹੁੰਚੇ ਹੋਏ ਸੀ, ਜਾਂ ਡੋਰ ਦੇ ਉੱਤੇ ਸੀ ਜਾਂ ਅੰਦਰ ਵੀ ਸੀਗੇ, ਪਰ ਕਾਫੀ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਹੈਗੇ। ਇੱਕ ਕੁਇਕ ਬ੍ਰੇਕ ਤੇ ਫਿਰ ਵਾਪਸ ਆਉਂਦੇ ਆ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੇ ਹਰਜੋਤ ਸਿੰਘ ਜੀ ਇੱਕ ਦੋ ਅਨਾਉਂਸਮੈਂਟਸ ਵੀ ਜਿਹੜੀਆਂ ਉਹ ਕਰਨੀਆਂ ਪਰ ਉਸ ਤੋਂ ਪਹਿਲਾਂ ਇੱਕ ਜਿਹੜੀ ਖਬਰ ਦੱਸਦੇ ਜਾਈਏ ਜਿਹੜਾ ਮੈਕਰੋਂ ਹੈਗਾ ਆ ਫਰਾਂਸ ਦਾ ਪ੍ਰੈਜ਼ੀਡੈਂਟ ਹੈ ਉਹਦੀ ਤੇ ਉਹਦੀ ਜਨਾਨੀ ਦੀ ਹੁਣ ਇਹ ਨਹੀਂ ਪਤਾ ਲੜਾਈ ਹੋਈ ਆ ਹਾਸਾ ਖੇਡ ਦਾ ਕਰਦੇ ਸੀਗੇ ਪਰ ਉਹ ਵੀਡੀਓ ਬਹੁਤ ਜ਼ਿਆਦਾ ਜਿਹੜੀ ਇਸ ਟਾਈਮ ਵਾਇਰਲ ਹੋ ਗਈ ਜਦ ਪ੍ਰੈਜ਼ੀਡੈਂਟ ਮੈਕਰੋਨ ਦੀ ਵਾਈਫ ਆ ਉਸ ਤੇ ਦੁਬਾਰਾ ਮੂੰਹ ਦੇ ਉੱਤੇ ਹੱਥ ਰੱਖ ਕੇ ਮੈਕਰੋਨ ਨੂੰ ਸ਼ਵ ਕੀਤਾ ਜਾ ਰਿਹਾ ਇੱਕ ਹਿਸਾਬ ਦੇ ਨਾਲ ਧੱਕਾ ਜਿਹੜਾ ਉਹ ਮਾਰਿਆ ਜਾ ਰਿਹਾ ਵੀਅਤਨਾਮ ਦੇ ਵਿੱਚ ਸਾਊਥ ਈਸਟ ਏਸ਼ੀਆ ਦੇ ਦੌਰੇ ਦੇ ਉੱਤੇ ਮੈਕਰੋਨ ਆਪਣੇ ਜਹਾਜ਼ ਤੋਂ ਜਦੋਂ ਦਰਵਾਜ਼ਾ ਖੋਲ੍ਹਿਆ ਉਤਰ ਰਹੇ ਸੀਗੇ ਤਾਂ ਉਹ ਵਿਊ ਦੇ ਵਿੱਚ ਨਹੀਂ ਸੀ ਉਸ ਤਰ੍ਹਾਂ ਦੀ ਜਿਹੜੀ ਉਹ ਵਾਈਫ ਬ੍ਰਿਜਟ ਤੇ ਪਰ ਉਸ ਦਾ ਹੱਥ ਉਹਦੇ ਮੂੰਹ ਦੇ ਉੱਤੇ ਧੱਕਾ ਮਾਰਦਾ ਹੋਇਆ ਜਿਹੜਾ ਉਹ
ਦੇਖਿਆ ਗਿਆ। ਬਾਅਦ ਉਹਦੇ ਵਿੱਚ ਉਹਨੇ ਜਿਹੜੀ ਆਪਣੀ ਕੂਹਣੀ ਆ ਉਹ ਟੇਢੀ ਜੀ ਕਰਕੇ ਕੀਤੀ ਵੀ ਸ਼ਾਇਦ ਹੱਥ ਫੜ ਲੂਗੀ, ਪਰ ਉਹ ਬੀਬੀ ਨੇ ਹੱਥ ਤਾਂ ਜਿਹੜਾ ਉਸਦਾ ਨਹੀਂ ਫੜਿਆ, ਤੇ ਉਹ ਹੌਲੀ ਹੌਲੀ ਜਿਹੜੇ ਆ ਦੋਨੋਂ ਜਿਹੜੇ ਆ ਉਹ ਥੱਲੇ ਜਿਹੜੇ ਉਤਰੇ। ਬਾਅਦ ਦੇ ਵਿੱਚ ਉਸਨੇ ਮੈਕਰੋਨ ਨੇ ਜਿਹੜਾ ਉਹ ਇਹ ਕਿਹਾ ਵੀ ਅਸੀਂ ਤਾਂ ਬਸ ਬਿਕਰਿੰਗ ਜੀ ਜਿਹੜੀ ਉਹ ਕਰ ਰਹੇ ਸੀਗੇ, ਤੇ ਮਾੜੀ ਮੋਟੀ ਆ ਪਲੇਇੰਗ ਅਰਾਊਂਡ ਜਿਹੜਾ ਉਹ ਹੋ ਰਿਹਾ ਸੀ। ਹੁਣ ਆਪਣਾ ਮੂੰਹ ਬਚਾਉਣ ਖਾਤਰ ਇਦਾਂ ਦਾ ਬਿਆਨ ਤਾਂ ਜਿਹੜਾ ਆ ਮੈਕਰੋਨ ਨੂੰ ਹੁਣ ਦੇਣਾ ਜਿਹੜਾ ਉਹ ਪਿਆ ਆ। ਬਹੁਤ ਸਾਰੇ ਜਿਹੜੀ ਬਾਡੀ ਲੈਂਗੁਏਜ ਪੜ੍ਹਨ ਵਾਲੇ ਜਿਹੜੇ ਹਰਜੋਤ ਸਿੰਘ ਜੀ ਲੋਕ ਆ, ਉਹ ਇਹ ਕਹਿ ਰਹੇ ਆ ਵੀ ਸਮਥਿੰਗ ਇਜ਼ ਨਾਟ ਰਾਈਟ। 24 ਸਾਲ ਦਾ ਇਹਨਾਂ ਦੇ ਉਮਰ ਦਾ ਵਿੱਚ ਫਰਕ ਆ। ਜਿਸ ਹਾਈ ਸਕੂਲ ਦੇ ਵਿੱਚ ਇਹ ਟੀਚਰ ਸੀ, ਇਹ ਉਸ ਹਾਈ ਸਕੂਲ ਦੇ ਵਿੱਚ ਮੈਕਰੋਨ ਪੜ੍ਹਦਾ ਸੀ। ਬਾਅਦ ਦੇ ਵਿੱਚ ਇਹਨਾਂ ਦੀ ਪ੍ਰੇਮ ਕਹਾਣੀ ਜਿਹੜੀ ਉਹ ਐਸੀ ਅੱਗੇ ਤੋਂ ਅੱਗੇ ਜਿਹੜੀ ਉਹ ਤੁਰੀ, ਮੀਆਂ ਬੀਬੀ ਜਿਹੜੇ ਉਹ ਬਣੇ, ਤੇ ਜਿਹੜਾ ਰਾਸ਼ਟਰਪਤੀ ਬਣਿਆ, ਤੇ ਇਸ ਨੂੰ ਉੱਥੋਂ ਦੀ ਫਸਟ ਲੇਡੀ ਕਾਈਂਡ ਆਫ ਬਣਨ ਦਾ ਜਿਹੜਾ ਉਹ ਮੌਕਾ ਜਿਹੜਾ ਉਹ ਮਿਲਿਆ। ਸੋ ਬ੍ਰਿਜਟ ਤੇ ਮੈਕਰੋਨ ਦੇ ਦਰਮਿਆਨ ਕੁਛ ਹੈ, ਕੁਛ ਟੇਢਾ ਮੇਢਾ ਚੱਲ ਰਿਹਾ ਆ। ਇਸ ਦੀ ਜਿਹੜੀ ਚਰਚਾ ਇਸ ਟਾਈਮ ਕਾਫੀ ਜ਼ਿਆਦਾ ਜਿਹੜੀ ਤੂਲ ਆ ਉਹ ਫੜ ਚੁੱਕੀ ਆ ਜੀ। ਤੇ ਸਰੋਤਿਆਂ ਦੇ ਨਾਲ ਇੱਕ ਦੋ ਅਨਾਉਂਸਮੈਂਟਸ ਵੀ ਸਾਂਝੀਆਂ ਕਰਨੀਆਂ। ਕੱਲ ਨੂੰ ਜਾਣੀ ਕਿ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਕੁ ਵਜੇ ਤਾਈਂ ਜੋ SV 509 ਬਿੱਲ ਹੈਗਾ ਆ, ਉਸ ਦੇ ਸਬੰਧ ਦੇ ਵਿੱਚ ਲੌਬਿੰਗ ਹੋਣੀ ਆ। ਸੋ ਵੱਖ-ਵੱਖ ਜਿਹੜੇ ਸੈਨੇਟਰਸ ਆ ਉਹਨਾਂ ਦੇ ਆਫਿਸਿਸ ਦੇ ਵਿੱਚ ਜਾਣਾ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਸਿੱਖ ਭੈਣ ਭਰਾ ਆ, ਉਹ ਬੇ ਏਰੀਏ ਤੋਂ, ਸੈਕਰਾਮੈਂਟੋ ਤੋਂ, ਹੋਰ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚ ਰਹੇ ਆ, ਤਾਂ ਕਿ ਇਕੱਲੇ-ਇਕੱਲੇ ਸੈਨੇਟਰ ਨੂੰ ਦੱਸਿਆ ਜਾ ਸਕੇ, ਕਿਉਂਕਿ ਹੁਣ ਸੈਨੇਟ ਕਮੇਟੀ ਦੇ ਵਿੱਚ ਜਾਣਾ ਆ। ਉਹ ਕਮੇਟੀ ਜੋ ਪਾਸ ਹੋ ਚੁੱਕਾ ਹੈ, ਹੁਣ ਸਿੱਧਾ ਸੈਨੇਟ ਫਲੋਰ ਤੇ ਜਾਣਾ ਆ ਵੀ ਜਿਹੜਾ ਇਸ ਬਿੱਲ ਦੀ ਸਪੋਰਟ ਕੀਤੀ ਜਾਵੇ, ਤਾਂ ਕਿ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਉਹ ਬੰਦ ਕੀਤਾ ਜਾ ਸਕੇ। ਸੋ ਖਾਸ ਕਰਕੇ ਜਿਹੜੇ ਸੈਕਰਾਮੈਂਟੋ ਏਰੀਏ ਦੇ ਵਿੱਚ ਭੈਣ ਭਰਾ ਸੁਣ ਰਹੇ ਆ, ਕੱਲ ਨੂੰ ਸਵੇਰੇ 9 ਵਜੇ ਜੋ ਕੈਪੀਟਲ ਹਿੱਲ ਦੇ ਉੱਤੇ ਬਿਲਡਿੰਗ ਹੈਗੀ ਆ ਸੈਕਰਾਮੈਂਟੋ ਕੈਪੀਟਲ ਦੀ, ਉੱਥੇ ਪਹੁੰਚ ਜਿਓ ਤੇ ਤੁਹਾਨੂੰ ਆਪਣੇ ਸਿੰਘ ਜਿਹੜੇ ਆ ਉੱਥੇ ਮਿਲ ਜਾਣੇ ਆ। ਤੇ ਬਾਕੀ ਹੋਰ ਵੀ ਜਿਹੜੇ ਆਲੇ ਦੁਆਲੇ ਨੂੰ ਜਾ ਸਕਦੇ ਹੈਗੇ ਆ, ਜ਼ਰੂਰ ਪਹੁੰਚੋ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਹਿਸਟੋਰੀਕਲ ਮੂਵਮੈਂਟ ਹੀ ਹੈਗੀ ਆ। ਬਹੁਤ ਜ਼ਿਆਦਾ ਜ਼ੋਰ ਲੱਗਿਆ ਆ ਵਿਰੋਧੀਆਂ ਦਾ ਵੀ ਇਸ ਬਿੱਲ ਨੂੰ ਕਿਸ ਤਰ੍ਹਾਂ ਫੇਲ ਕੀਤਾ ਜਾਵੇ, ਪਰ ਹਜੇ ਤੱਕ ਵਾਹਿਗੁਰੂ ਦੀ ਕਿਰਪਾ ਨਾਲ ਅੱਗੇ ਹੀ ਜਾ ਰਿਹਾ ਆ। ਪਰ ਇਸ ਮੋਮੈਂਟਮ ਨੂੰ ਇਸੇ ਤਰ੍ਹਾਂ ਬਣਾ ਕੇ ਰੱਖਣਾ ਆ, ਤੇ ਸਾਡਾ ਸਾਰਿਆਂ ਦਾ ਜਿਹੜਾ ਫਰਜ਼ ਬਣਦਾ ਹੈਗਾ ਵੀ ਆਪਾਂ ਉੱਥੇ ਪਹੁੰਚੀਏ ਤੇ ਨਾਲ ਉਹਨਾਂ ਨੂੰ ਦੱਸੀਏ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ, ਤੁਹਾਡੇ ਜਿਹੜੇ ਵੋਟਰਸ ਹੈਗੇ ਆ, ਉਹ ਇਸ ਬਿੱਲ ਦੀ ਮੰਗ ਕਰਦੇ ਹੈਗੇ ਆ। ਜੀ ਬਿਲਕੁਲ, ਇਸ ਦੇ ਪਾਸ ਕਰਾਉਣ ਦੀ ਜਿਹੜੀ ਉਹ ਮੰਗ ਜਿਹੜੀ ਉਹ ਕਰ ਰਹੇ ਆ। ਸੋ ਲੌਬਿੰਗ ਇਸੇ ਤਰੀਕੇ ਦੇ ਨਾਲ ਹੁੰਦੀ ਹੈ, ਇਕੱਲੇ ਸੈਨੇਟਰਸ ਦੇ ਕੋਲ ਜਾ ਕੇ ਤੁਸੀਂ ਦੱਸਣਾ, ਤੁਸੀਂ ਕਹਿਣਾ ਵੀ ਹਾਂ ਭਾਈ ਅਸੀਂ ਤੁਹਾਡੀ ਇਸ ਬਿੱਲ ਦੇ ਵਿੱਚ ਸਪੋਰਟ ਜਿਹੜੀ ਉਹ ਚਾਹੁੰਦੇ ਆ, ਕਿਹਨੇ ਕਾਰਨਾਂ ਕਰਕੇ ਜਿਹੜੀ ਉਹ ਸਪੋਰਟ ਚਾਹੁੰਦੇ ਆ। ਸੋ ਉਹ ਜਿਹੜੇ ਉਹ ਦੱਸਣੇ ਆ। ਸੋ ਕੱਲ ਨੂੰ ਇਹ ਲੌਬਿੰਗ ਐਫਰਟ ਸਿੱਖ ਕਮਿਊਨਿਟੀ ਦੇ ਦੁਆਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ 509 ਉਸ ਨੂੰ ਲੈ ਕੇ ਜਿਹੜੀ ਉਹ ਚੱਲਣੀ ਆ। ਸੋ ਸਾਰੇ ਜਾਣੇ ਕੈਪੀਟਲ ਦੇ ਵਿੱਚ ਸਵੇਰੇ 9 ਵਜੇ ਪਹੁੰਚਣ ਦੀ ਕਿਰਪਾਲਤਾ ਜਿਹੜੀ ਉਹ ਕਰੋ ਜੀ, ਪਹੁੰਚੋ, ਤਾਂ ਜੋ ਜਿਹੜੇ ਆਪਾਂ ਇਸ ਬਿੱਲ ਨੂੰ ਜਿਹੜਾ ਉਹ ਪਾਸ ਕਰਾ ਸਕੀਏ। ਬਾਕੀ 7 ਜੂਨ ਨੂੰ ਜਿਹੜਾ ਹਰਜੋਤ ਸਿੰਘ ਜੀ ਨਗਰ ਕੀਰਤਨ ਸੈਨ ਫਰਾਂਸਿਸਕੋ ਦੇ ਡਾਊਨਟਾਊਨ ਦੇ ਵਿੱਚ 2nd ਸਟਰੀਟ ਤੋਂ ਉਹ ਆਰੰਭ ਹੋਣਾ ਆ 10 ਵਜੇ। ਉਹ 7 ਜੂਨ ਸ਼ਨੀਚਰਵਾਰ ਨੂੰ ਸਵੇਰੇ ਤੁਸੀਂ ਉੱਥੇ ਪਹੁੰਚੋ। 10 ਵਜੇ ਨਗਰ ਕੀਰਤਨ ਦੀ ਆਰੰਭਤਾ, ਤੇ ਬਾਅਦ ਦੇ ਵਿੱਚ ਉਸਦਾ ਜਿਹੜਾ ਪੜਾਅ ਆ ਉਹ ਸਿਵਿਕ ਸੈਂਟਰ ਪਲਾਜ਼ਾ, ਜੋ ਕਿ ਸੈਨ ਫਰਾਂਸਿਸਕੋ ਦਾ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਆ, ਉੱਥੇ ਜਿਹੜੀ ਪਾਰਕ ਆ ਉਸ ਦੇ ਵਿੱਚ, ਜਿੱਥੇ ਹਰ ਸਾਲ ਹੁੰਦਾ ਆ, ਉੱਥੇ ਜਿਹੜਾ ਉਹ ਹੋਣਾ ਆ। ਤੇ 2nd ਸਟਰੀਟ ਤੋਂ ਚੱਲਦਾ ਹੋਇਆ 88 2nd ਸਟਰੀਟ ਤੋਂ ਚੱਲਦਾ ਹੋਇਆ ਨਗਰ ਕੀਰਤਨ ਫਿਰ ਸਿਵਿਕ ਸੈਂਟਰ ਪਲਾਜ਼ਾ ਦੇ ਵਿੱਚ ਜਿਹੜਾ ਉਹ ਦਸਤਕ ਜਿਹੜੇ ਉਹ ਦੇਵੇਗਾ। ਸੋ ਜਿਹੜਾ ਜੀ ਉਹ 10 ਵਜੇ ਐਗਜ਼ੈਕਟਲੀ ਉਹ ਟਾਈਮ ਦੇ ਨਾਲ ਸ਼ੁਰੂ ਹੋ ਜਾਣਾ ਹੈ ਨਗਰ ਕੀਰਤਨ। ਸੋ ਉਸ ਨਗਰ ਕੀਰਤਨ ਦੇ ਵਿੱਚ ਜਿਹੜੀ ਉਹ ਤੁਸੀਂ ਸਾਰਿਆਂ ਨੇ ਸ਼ਮੂਲੀਅਤ ਕਰਨੀ ਆ। ਪੰਜਾਬੀ ਰੇਡੀਓ USA ਵੱਲੋਂ ਉੱਥੋਂ ਸਰਦਾਰ ਅਵਤਾਰ ਸਿੰਘ ਜੀ ਦੀ ਜਿਹੜੀ ਕਿਤਾਬ ਆ ਸਿੱਖ ਕੌਮਵਾਦ ਦਾ ਸੰਕਲਪ, ਉਹ ਵੀ ਲਿਆਂਦੀ ਜਾਵੇਗੀ। ਸੋ ਜਿਹੜੇ ਵੀ ਚਾਹਵਾਨ ਨੇ, ਜਿਹੜੇ ਵੀ ਇਹ ਕਿਤਾਬ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ, ਬਹੁਤ ਹੀ ਵਾਜਿਬ ਕੀਮਤ ਦੇ ਵਿੱਚ ਇਸ ਕਿਤਾਬ ਨੂੰ ਤੁਸੀਂ ਜਿਹੜਾ ਉਹ ਪ੍ਰਾਪਤ ਕਰ ਸਕਦੇ ਆ। ਸਰਦਾਰ ਅਵਤਾਰ ਸਿੰਘ ਹੁਣਾਂ ਦੀ 10 ਸਾਲ ਤੋਂ ਵੱਧ ਦੀ ਇਸ ਦੇ ਵਿੱਚ ਮਿਹਨਤ, ਰਿਸਰਚ, 500 ਤੋਂ ਵੱਧ ਕਿਤਾਬ ਪੜ੍ਹਨ ਤੋਂ ਬਾਅਦ ਚ ਸਿੱਖ ਨੈਸ਼ਨਲਿਜ਼ਮ ਦਾ, ਸਿੱਖ ਰਾਸ਼ਟਰਵਾਦ ਦਾ, ਸਿੱਖ ਕੌਮਵਾਦ ਦਾ ਸੰਕਲਪ, ਉਸ ਦਾ ਸਿਧਾਂਤ ਇਸ ਕਿਤਾਬ ਦੇ ਵਿੱਚ ਪਰੋਇਆ ਗਿਆ ਆ। ਸੋ ਇਸ ਕਿਤਾਬ ਨੂੰ ਜਿਹੜਾ ਉਹ ਪ੍ਰਾਪਤ ਕਰੋ ਤੇ ਇਸ ਨੂੰ ਜਿਹੜਾ ਉਹ ਪੜ੍ਹੋ,
ਤੇ ਇਹ ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਉਹਦੇ ਪੰਜਾਬੀ ਰੇਡੀਓ USA ਦੇ ਬੂਥ ਤੋਂ ਜਿਹੜਾ ਉਹ ਲੈ ਸਕਦੇ। ਇਸ ਤੋਂ ਇਲਾਵਾ ਹੋਰ ਵੀ ਸਿੱਖ ਇਤਿਹਾਸ ਦੇ ਨਾਲ, ਸਿੱਖ ਕੌਮ ਦੇ ਨਾਲ ਜੁੜੀਆਂ ਹੋਈਆਂ ਕਿਤਾਬਾਂ ਜਿਹੜੀਆਂ ਉਹ ਤੁਹਾਨੂੰ ਉੱਥੋਂ ਮਿਲਣਗੀਆਂ। ਸੋ ਉਹਦੇ ਲਈ ਵੀ ਜਿਹੜਾ ਆ ਤੁਸੀਂ ਸਾਡੇ ਨਾਲ ਉੱਥੋਂ ਆ ਕੇ ਜਿਹੜਾ ਉਹ ਪ੍ਰਾਪਤ ਕਰ ਸਕਦੇ ਇਸ ਤੋਂ ਬਿਨਾਂ ਬੇਕਰਸਫੀਲਡ ਜਿਹੜਾ ਨਗਰ ਕੀਰਤਨ ਹੋਣਾ ਹੈ, ਉੱਥੇ ਵੀ ਜਿਹੜੀ 1 ਤਰੀਕ ਨੂੰ ਸਾਡੀ ਟੀਮ ਪਹੁੰਚੂਗੀ ਤੇ ਸਾਡੀ ਕੋਸ਼ਿਸ਼ ਹੈਗੀ ਆ ਕੁਝ ਬੁੱਕਸ ਜਿਹੜੀਆਂ ਉੱਥੇ ਵੀ ਲੈ ਕੇ ਆਵਾਂਗੇ, ਬਿਲਕੁਲ ਲੈ ਕੇ ਜਾਈਏ। ਸੋ ਬੇਕਰਫੀਲਡ ਵਾਲੇ ਜਿਹੜੇ ਸਰੋਤੇ ਤੇ ਦਰਸ਼ਕ ਆ, ਜੇ ਉਹ ਉੱਥੇ ਕਿਤਾਬ ਪ੍ਰਾਪਤ ਕਰਨਾ ਚਾਹੁੰਦੇ ਨੇ ਤਾਂ ਉਹ ਨਗਰ ਕੀਰਤਨ ਵਾਲੇ ਦਿਨ 1 ਜੂਨ ਨੂੰ ਜੋ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਵਿੱਚ ਜਿਹੜਾ ਨਗਰ ਕੀਰਤਨ ਹੋਣ ਜਾ ਰਿਹਾ ਆ, ਸੋ ਉੱਥੇ ਸਾਰੇ ਜਣੇ ਪਹੁੰਚੋ। ਉਹ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾਂਦਾ ਹੈ। ਉਹ ਬੇਕਰਸਫੀਲਡ ਦੀ ਧਰਤੀ ਦੇ ਉੱਤੇ ਆ, ਸ਼ਹੀਦਾਂ ਦੀ ਯਾਦ 'ਚ ਨਗਰ ਕੀਰਤਨ। ਪਿਛਲੇ ਸਾਲ ਵੀ ਆਪਾਂ ਉੱਥੇ ਪਹੁੰਚੇ ਸੀ ਤੇ ਇਸ ਸਾਲ ਵੀ ਜਿਹੜਾ ਉਹ ਪਹੁੰਚ ਰਹੇ ਆ। ਤੇ ਜਿਨ੍ਹਾਂ ਨੇ ਸਰਦਾਰ ਅਵਤਾਰ ਸਿੰਘ ਜੀ ਦੀ ਇਹ ਕਿਤਾਬ ਸਿੱਖ ਕੌਮ ਦਾ ਸੰਕਲਪ ਉੱਥੋਂ ਪ੍ਰਾਪਤ ਕਰਨੀ ਆ, ਉਹ ਵੀ ਉੱਥੋਂ ਤੁਸੀਂ ਪ੍ਰਾਪਤ ਕਰ ਸਕਦੇ ਹੈਗੇ ਆ। ਸੋ ਹੁਣ ਲੈਂਦੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।